ਕਿਵੇਂ ਮੈਂ ਤੇ ਸਭ ਤੋਂ ਪਹਿਲੇ ਤਾਂ ਆਇਆ ਇੱਥੇ। ਪੂਰਾ ਦਿਨ ਫੋਨ ਨਹੀਂ ਕਰਦਾ, ਪੂਰਾ ਦਿਨ ਨਾ ਮੇਰਾ ਫੋਨ ਚੁੱਕਦਾ ਹੈ। ਮੇਰੇ ਕੋਲ ਬੈਲੈਂਸ ਨਹੀਂ ਹੈਗਾ, ਮੈਂ ਕੀ ਕਰਾਂ ਮੈਨੂੰ ਦੱਸ ਤੇ ਜਦੋਂ ਮੈਂ ਕਰਦੀ ਹਾਂ ਉਦੋਂ ਤੇ ਚੁੱਕਿਆ ਕਰਨਾ। ਹੁਣ ਤੂੰ ਆਪੇ ਕਹਿ ਰਹੀ ਜਾ। ਹਾਂ ਤੇ ਮੈਂ ਹੀ ਕਹਿ ਰਹੀ ਹਾਂ ਨਾ ਕਿ ਜਾ। ਮੈਂ ਚਲੇ ਜਾਣਾ ਤੇ ਸਮਝ ਜਾ। ਗਈ। ਚਲੋ ਮੈਨੂੰ ਕੀ ਹੈ ਤੁਸੀਂ ਮੈਂ ਇੱਥੇ ਕਿੱਥੇ? ਤੁਹਾਡੇ ਕੋਲ ਇਹ ਤੁਹਾਡਾ ਖਾਨਾ ਖਰਾਬ ਇਹ ਤੇ ਹੁਣ ਜਾ ਕੇ ਫੈਸਲਾ ਕਰੇਗਾ ਨਾ ਚੌਧਰੀ ਫੇਰ ਦੱਸੇਗਾ ਜਦੋਂ ਆਦੇ ਵੱਡਿਆਂ ਨੂੰ ਬੁਲਾਵੇਂਗੀ ਤੂੰ ਮਰੇ ਤੂੰ ਤੇਰਾ ਜਨਾਜ਼ਾ ਨਿਕਲੇ। ਓ ਹੈਲੋ ਇੱਕ ਮਿੰਟ ਹੈਲੋ ਕੌਣ ਕੀ ਹੋਇਆ? ਕੀ ਹੋਇਆ ਕੀ ਤੂੰ ਕੌਣ ਹੈ? ਚੱਲ ਆਦੇ ਘਰ। ਚੌਧਰੀ ਸਾਹਿਬ ਮੈਂ ਕਦੀ ਬਹੁਤੀਆਂ ਗੱਲਾਂ ਨਹੀਂ ਕੀਤੀਆਂ। ਇਹ ਮੇਰਾ ਜਵਾਈ ਜੇ। ਚਲੋ ਮਾਸ਼ਾਅੱਲਾ ਸੋਹਣਾ ਸੋਹਣਾ ਕਿਦੋਂ ਵਿਆਹ ਕੀਤਾ ਕੁੜੀ ਦਾ? ਭਾਈ ਸਾਹਿਬ ਗੱਲ ਕੀ ਹੈ, ਤੁਹਾਡੇ ਕੋਲ ਫੈਸਲਾ ਆਇਆ ਹੈ, ਮੈਂ ਜੋ ਤੁਹਾਨੂੰ ਕਿਹਾ ਉਹੀ ਸੱਚ ਹੈ। ਇਹ ਕੁੱਟੀ ਜਾ ਨਾਲ ਨਾਲ ਥੱਕੇ ਹੋ ਤੁਸੀਂ, ਬੋਰੀਆਂ ਲਾ ਕੇ ਆਏ ਹੋ। ਹਾਂ ਥੱਕਿਆ। ਚਲੋ ਸਰ ਤੁਹਾਨੂੰ ਕਹਿ ਰਿਹਾ ਬੋਰੀਆਂ ਲਾ ਕੇ ਤੁਸੀਂ ਫੈਸਲਾ ਕਰੋ, ਤੁਸੀਂ ਵੇਖੋ ਉਹਦੇ ਕੋਲ ਮਾਫੀ ਮੰਗੋ। ਮੈਨੂੰ ਮਾਫ ਕਰ ਦਿਓ ਭਾ। ਭਰਾ ਨੇ ਤੁਹਾਡੇ ਬੱਚੀ ਵੀ ਤੁਹਾਡੀ ਧੀ ਹੈ। ਮੈਨੂੰ ਮਾਫ ਕਰ ਠੀਕ ਹੈ ਨਾ? ਦਿੱਤੀ ਹੈ। ਆਏ ਅਜੇ ਆਈ ਨਹੀਂ, ਪਤਾ ਨਹੀਂ ਕਿੱਥੇ ਰਹਿ ਗਈ ਹੈ। ਕਹਿੰਦੀ ਸੀ ਮੈਂ ਆ ਜਾਵਾਂਗੀ, 1 ਘੰਟਾ ਹੋ ਗਿਆ ਮੈਨੂੰ ਵੇਟ ਕਰਦੇ ਆ, ਸਮਝ ਨਹੀਂ ਆ ਰਹੀ ਆ ਜਾ ਕਿੱਥੇ ਰਹਿ ਗਈ ਹੈ। ਸ਼ਾਮ ਹੋਣ ਵਾਲੀ ਹੈ, ਪਤਾ ਨਹੀਂ ਕਿੱਥੇ ਰਹਿ ਗਈ ਹੈ। ਹੋਏ 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 ਅੱਜ ਪਿਆਰ ਮੁਹੱਬਤ ਦੀ ਗੱਲਾਂ ਹੋਣਗੀਆਂ, ਲੱਗਦਾ ਆ ਰਹੀ ਹੈ ਆ ਰਹੀ ਹੈ, ਹੁਣੇ ਆ ਜਾਏਗੀ। ਉਹ ਨਾ ਆਈ ਤੇ ਬਾਰਿਸ਼ ਲਾਜ਼ਮੀ ਆ ਜਾਏਗੀ। ਆ ਗਈ ਤੂੰ? ਹਾਂ ਆ ਗਈ ਆ। ਬਈ ਇੱਥੇ ਆਰਾਮ ਨਾਲ। ਕਿੱਥੇ ਰਹਿ ਗਈ ਸਾਂ? ਰਸਤੇ 'ਚ ਯਾਰ ਬਹੁਤ ਰਸ਼ ਸੀ। ਤੂੰ ਰੋਜ਼ ਟਾਈਮ ਤੇ ਦੇਖ ਕੇ ਲੇਟ ਹੋਣੀ, ਤੂੰ 2-3 ਘੰਟੇ ਲੇਟ ਹੋਣੀ ਹੈ ਤੂੰ। ਹੈ ਜਿਵੇਂ ਤੂੰ ਕਿਵੇਂ ਮੈਂ ਤੇ ਸਭ ਤੋਂ ਪਹਿਲੇ ਤਾਂ ਆਇਆ ਇੱਥੇ। ਪੂਰਾ ਦਿਨ ਫੋਨ ਨਹੀਂ ਕਰਦਾ, ਪੂਰਾ ਦਿਨ ਨਾ ਮੇਰਾ ਫੋਨ ਚੁੱਕਦਾ ਹੈ। ਮੇਰੇ ਕੋਲ ਬੈਲੈਂਸ ਨਹੀਂ ਹੈਗਾ, ਮੈਂ ਕੀ ਕਰਾਂ ਮੈਨੂੰ ਦੱਸ। ਤੇ ਜਦੋਂ ਮੈਂ ਕਰਦੀ ਹਾਂ ਉਦੋਂ ਤੇ ਚੁੱਕਿਆ ਕਰਨਾ। ਉਦੋਂ ਮੈਂ ਮੋਬਾਈਲ ਚਾਰਜਰ ਤੇ ਲਾ ਕੇ ਬਾਹਰ ਸੌਦਾ ਲੈਣ ਗਿਆ। ਸੌਦਾ ਲੈਣ ਗਿਆ ਹੋਣਾ 24 ਘੰਟੇ। ਅੱਛਾ ਮੇਰੀ ਗੱਲ ਸੁਣ, ਤੂੰ ਮੇਰੇ ਨਾਲ ਕਿੰਨਾ ਪਿਆਰ ਕਰਨੀ? ਤੈਨੂੰ ਹਜੇ ਵੀ ਦੱਸਣਾ ਪਏਗਾ, 5 ਸਾਲ ਤੇਰੇ ਨਾਲ ਮੈਨੂੰ ਹੋ ਗਏ ਨੇ। ਨਹੀਂ ਮੈਨੂੰ ਇਸ ਖੁੱਲ ਕੇ ਦੱਸ ਕਿੰਨਾ ਕੁ ਕਰ ਰਹੀ ਹੈ ਜੀ ਮੈਨੂੰ ਅੱਜ ਮੈਂ ਫੈਸਲਾ। ਤੈਨੂੰ ਕੀ ਦੱਸਾਂ ਮੈਂ ਤੇਰੇ ਨਾਲ ਕਿੰਨਾ ਪਿਆਰ ਕਰਦੀ ਹਾਂ, ਲੇਕਿਨ ਤੈਨੂੰ ਨਹੀਂ ਸਮਝ ਆ ਰਹੀ ਮੇਰੀ। ਮੈਂ ਤੈਨੂੰ ਬਾਰ-ਬਾਰ ਕਹਿ ਰਹੀ ਹਾਂ ਜੇ ਤੇਰਾ ਕੁਝ ਹੈ ਤੇ ਤੂੰ ਮੈਨੂੰ ਦੱਸ ਦੇ, ਮੇਰੀ ਜ਼ਿੰਦਗੀ ਨਾ ਖਰਾਬ ਕਰ। ਕੀ ਮਤਲਬ? ਕਿਉਂਕਿ ਮੈਨੂੰ ਲੱਗਦਾ ਹੈ ਕਿ ਤੂੰ ਪਹਿਲੇ ਵਿਆਹਿਆ ਹੈ। ਨਹੀਂ ਮੇਰਾ ਵਿਆਹ ਨਹੀਂ ਹੋਇਆ, ਮੈਂ ਤੇਰੇ ਨਾਲ ਹੀ ਪਿਆਰ ਕਰਨਾ, ਤੇਰੇ ਤੋਂ ਸਿਵਾ ਮੇਰਾ ਕੋਈ ਵੀ ਨਹੀਂ। ਜੇ ਤੂੰ ਮੇਰੇ ਨਾਲ ਪਿਆਰ ਕਰਦਾ ਫਿਰ ਤੇਰਾ ਮੇਰੇ ਬਗੈਰ ਗੁਜ਼ਾਰਾ ਵੀ ਨਾ ਹੁੰਦਾ। ਕੀ ਮਤਲਬ? ਹਾਂ ਨਾ। ਜੇ ਮੈਂ ਤੇਰੇ ਤੋਂ ਬਗੈਰ ਵਿਆਹ ਹੁੰਦਾ ਹੁਣ ਮੈਂ ਤੇ 3-4 ਬੱਚੇ ਹੋਣੇ ਸੀ, ਸਮਝ ਆਈ ਹੈ ਨਾ? ਤੇ ਮੈਂ ਤਾਂ ਤੈਨੂੰ ਕਿੰਨੀ ਵਾਰੀ ਕਿਹਾ ਮੇਰੇ ਨਾਲ ਵਿਆਹ ਕਰਨਾ, ਤੂੰ ਕਾਰ ਗੱਲ ਕਰਨਾ ਨਾ, ਤੂੰ ਬਾਹਰ ਆ ਕੇ ਤੂੰ ਇਹੀ ਗੱਲ ਬਸ ਕਰਦਾ ਰਹਿਣਾ, ਨਹੀਂ ਹੈ ਨਹੀਂ ਹੈ ਨਹੀਂ ਹੈ। ਲੇਕਿਨ ਜੋ ਮਰਜ਼ੀ ਅੱਜ ਮੈਂ ਗੱਲ ਕਰ ਲੈਣੀ ਰਿਸ਼ਤੇ ਦੀ, ਤੂੰ ਟੈਨਸ਼ਨ ਨਾ ਲੈ। ਕਿਦੋਂ? ਅੱਜ ਹੀ ਕਰਾਂਗਾ, ਅੱਜ ਨਾ ਹੋਈ ਤੇ ਅੱਜ ਆਣੀ ਨਹੀਂ, ਹਰ ਵਾਰੀ ਤੂੰ ਇਹੀ ਕਿਹਾ ਅੱਜ 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 ਉਹ ਅੱਜ ਕਦੋਂ ਆਏਗੀ, ਮੈਨੂੰ ਤੇ ਇਹੀ ਬਸ ਸੋਚ ਪਈ। ਅਗਰ ਅੱਜ ਨਾ ਹੋਈ ਤੇ ਮੈਂ ਅਗਲੇ ਜੁਮੇ ਲਾਜ਼ਮੀ ਗੱਲ ਕਰਾਂਗਾ, ਤੂੰ ਟੈਨਸ਼ਨ ਨਾ ਲੈ। ਜਾ ਯਾਰ ਕਿਉਂ? ਜਾ, ਮੈਨੂੰ ਨਾ ਬੁਲਾਇਆ ਕਰ ਤੂੰ। ਮੈਂ ਤੈਨੂੰ ਫੋਨ ਕਰਦੀ ਆ, ਤੈਨੂੰ ਮੈਸੇਜ ਕਰਦੀ ਆ, 24 ਘੰਟੇ ਇਹੀ ਰਹਿੰਦੀ ਆ, ਪਰ ਤੂੰ ਮੇਰੀ ਕਾਲ ਨਹੀਂ ਚੁੱਕਦਾ, ਤੂੰ ਮੇਰੇ ਮੈਸੇਜ ਦਾ ਜਵਾਬ ਨਹੀਂ ਦਿੰਦਾ। ਮੈਂ ਹੁਣ ਕਿਵੇਂ ਜਵਾਬ ਦਿਆਂ? ਬੈਲੈਂਸ ਹੀ ਖਤਮ ਹੋਇਆ ਹੁੰਦਾ। ਮੈਂ ਕਿਹਾ ਤੂੰ ਮੇਰੇ ਨਾਲ ਕਿੰਨਾ ਪਿਆਰ ਕਰਦੀ ਹੈ ਅੱਜ ਖੁੱਲ ਕੇ ਦੱਸ। ਮੈਂ ਤੈਨੂੰ ਕੀ ਦੱਸਾਂ? ਹੈ ਤੂੰ ਸ਼ਰਮਾ ਲੈ, ਪਹਿਲੇ ਸ਼ਰਮਾ ਲੈ, ਕੱਲ ਦੱਸ ਨਹੀਂ ਤੂੰ ਮੈਨੂੰ। ਹੈ ਇਹਦੇ ਸਵਾਲ ਨਾ ਕਰ। ਕਿਉਂ? ਕਿਉਂਕਿ ਮੈਂ ਤੇਰੇ ਨਾਲ ਗੁੱਸੇ ਆ। ਅੱਜ ਮੈਂ ਗੱਲ ਕਰਾਂਗਾ, ਲੇਕਿਨ ਮੈਨੂੰ ਅੱਜ ਤੇਰੇ ਤੇ ਬਹੁਤ ਪਿਆਰ ਆ ਰਿਹਾ। ਲੇਕਿਨ ਮੈਨੂੰ ਬਿਲਕੁਲ ਨਹੀਂ ਆ ਰਿਹਾ। ਐਡਾ ਗੁੱਸੇ 'ਚ ਕਰਦੀ ਤੂੰ, ਅੱਜ ਪਿਆਸ ਕੱਟ ਕੇ ਨਹੀਂ ਆਈ ਤੂੰ? ਹੈ ਜਾ ਯਾਰ, ਮੇਰਾ ਤੇਰੇ ਤੇ ਬਹੁਤ ਦਿਮਾਗ ਖਰਾਬ ਹੈ। ਬਸ ਠੀਕ ਹੈ ਫਿਰ, ਦਿਮਾਗ 5 ਸਾਲ ਤੋਂ ਤੂੰ ਮੈਨੂੰ ਲਾਰਿਆਂ ਤੇ ਲਾਇਆ ਹੈ। ਬਸ ਫਿਰ ਤੂੰ ਹੋਰ ਕੋਈ ਮੁੰਡਾ ਲੱਭ ਲੈ ਫਿਰ। ਹੈ ਲੱਭ ਲਾਂਗੀ ਮੈਂ, ਲੱਭਣਾ ਨਹੀਂ ਪੈਣੇ ਮੈਨੂੰ। ਕੀ ਮਤਲਬ? ਹਾਂ ਲੱਭ ਲੇਂਗੀ? ਬਹੁਤ ਨੇ ਮੁੰਡੇ। ਬਸ ਠੀਕ ਹੈ ਫਿਰ, ਲੱਭ ਲੈ ਫਿਰ। ਮੈਨੂੰ ਕੀ ਹੈ, ਤੂੰ ਲੱਭ ਲੈ ਤੂੰ। ਯਾਰ ਜੇ ਤੇਰਾ ਕੋਈ ਹੈ ਨਾ ਤੇ ਮੈਨੂੰ ਦੱਸ ਦੇ। ਉਹ ਮੇਰਾ ਕੋਈ ਵੀ ਨਹੀਂ ਹੈਗਾ। ਇੱਥੇ ਬਹਿ ਜਾ, ਕੋਈ ਨਹੀਂ ਹੈਗਾ। ਤੇ ਮੈਂ ਕਹਿ ਰਿਹਾ ਮੇਰਾ ਇਹ ਵਿਆਹ ਨਹੀਂ ਹੋਇਆ, ਮੇਰੇ ਸਿਰਫ ਤੂੰ ਹੀ ਹੈ। ਮੇਰੀ ਮੈਂ ਹੀ ਆ। ਹਾਂ ਮੇਰੀ ਖਾਬਾਂ ਦੀ ਸ਼ਹਿਜ਼ਾਦੀ ਜੇ ਤੂੰ ਮੈਂ ਹੈ। ਹੀ ਹੁੰਦੀ ਨਾ ਤੇ ਤੂੰ 24 ਘੰਟੇ ਮੇਰੇ ਨਾਲ ਰਹਿੰਦਾ। 24 ਘੰਟੇ ਕਿਉਂ? ਮੈਂ ਘਰ ਛੱਡ ਦਵਾਂ ਮੈਂ? ਹੈ ਨਾ ਤੂੰ ਮੈਨੂੰ ਮਿਲਣ ਆਉਂਦਾ, ਕਹਿਣਾ ਮੈਨੂੰ ਪੈਂਦਾ ਮੈਨੂੰ ਮਿਲ ਲੈ। ਕੁੜੀ ਆ ਮੈਂ, ਫੋਨ ਮੁੰਡਿਆਂ ਦੇ ਫਰਜ਼ ਮੈਂ ਅਦਾ ਕਰਦੀ ਆ। ਫੋਨ ਤੇ ਗੱਲ ਹੁੰਦੀ ਹੈ ਨਾ? ਫੋਨ ਤੇ ਗੱਲ ਹੁੰਦੀ ਹੋਵੇ ਤੂੰ ਸਾਨ ਕਰਨਾ ਮੇਰੇ ਤੇ। ਫਿਰ ਕਾਹਦੀ ਟੈਨਸ਼ਨ ਹੈ? 24 ਘੰਟੇ ਤੈਨੂੰ ਫੋਨ ਕਰਦੇ ਰਹੋ, ਉਹਦੇ ਚ ਤੂੰ 1 ਘੰਟਾ ਵੀ ਨਹੀਂ ਫੋਨ ਚੁੱਕਦਾ ਯਾਰ। ਫਿਰ ਤੂੰ ਕਹਿ ਦੇਣਾ ਮੈਂ ਕਰਨਾ। ਹਰ ਟਾਈਮ ਤੈਨੂੰ ਕੰਮ ਹੀ ਹੁੰਦੇ ਨੇ। ਚਲੋ ਅੱਜ ਫੈਸਲਾ ਹੋ ਕੇ ਰਹੇਗਾ, ਅੱਜ ਤੇਰੀ ਮੇਰੀ ਗੱਲ ਹੋ ਜਾਏਗੀ। ਅੱਜ ਮੈਂ ਜਾ ਕੇ ਬਾਜੀ ਨਾਲ ਗੱਲ ਕਰਾਂਗਾ। ਜਾਂ ਤੇ ਤੂੰ ਗੱਲ ਕਰ ਜਾਂ ਤੇ ਖਤਮ ਕਰ। ਮੈਂ ਜ਼ਿਆਦਾ ਮਜ਼ੀਦ ਤੇਰੇ ਨਾਲ ਨਹੀਂ ਰਹਿ ਸਕਦੀ। ਤੂੰ ਜਿਹੜੀ ਖਤਮ ਕਰ ਰਹੀ ਲੱਗ ਰਿਹਾ, ਤੂੰ ਬੰਦਾ ਲੱਭੇ ਆ ਪਹਿਲੇ ਹੀ। ਮੈਨੂੰ ਜਾਂ ਸ਼ੱਕ ਫਿਰ ਹੈ। ਜੋ ਸਮਝ ਨਹੀਂ ਸਮਝ ਲੈ। ਅੱਛਾ ਚਲੋ ਠੀਕ। ਚੱਲ ਤੇਰਾ ਮੇਰੀ ਗੱਲ ਸੁਣ। ਕੀ ਹੋਇਆ? ਨਹੀਂ ਮੰਨਣਾ? ਨਹੀਂ ਮੈਂ ਫਿਰ ਜਾਵਾਂ? ਜਾ। ਚਲੋ ਠੀਕ ਹੈ, ਮੈਂ ਜਾ ਰਿਹਾ। ਮੈਨੂੰ ਕੀ ਹੈ, ਐਸੀ ਕਿਹੜੀ ਗੱਲ ਹੈ? ਨਹੀਂ ਤੇ ਫਿਰ ਨਾ ਸਹੀ, ਵੇਖ ਲਈ। ਮੈਂ ਕਹਿ ਦਿੱਤਾ ਯਾਰ, ਜਾ। ਮੈਂ ਚੱਲਾਂ ਵਾਂ। ਜਾ ਬਸ ਠੀਕ ਹੈ, ਮੈਂ ਜਾ ਰਿਹਾ। ਮੈਨੂੰ ਕੀ ਹੈ, ਹੁਣ ਤੂੰ ਆਪੇ ਕਹਿ ਰਹੀ ਜਾ। ਹਾਂ ਤੇ ਮੈਂ ਹੀ ਕਹਿ ਰਹੀ ਹਾਂ ਨਾ ਕਿ ਜਾ। ਮੈਂ ਚਲੇ ਜਾਣਾ, ਤੇ ਸਮਝ ਜਾ। ਗਈ? ਚਲੋ ਮੈਨੂੰ ਕੀ ਹੈ। ਹੈ ਤੁਸੀਂ ਮੈਂ ਇੱਥੇ ਕਿੱਥੇ? ਤੁਹਾਡੇ ਕੋਲ ਇਹ ਚੁੜੇਲ ਹੈ? ਖਾਨਾ ਖਰਾਬ ਤੇਰਾ ਤੇ ਕਿਆ ਨਾ
ਮਰੇ ਤੂੰ ਇੱਥੇ ਕੀ ਕਰਨਾ ਪਿਆ? ਕੌਣ ਹੈ ਨੀ ਤੂੰ? ਮੈਂ ਮੇਰੇ ਨਾਲ ਹੈ 5 ਸਾਲ ਤੋਂ ਅਸੀਂ 5 ਸਾਲ ਤੋਂ ਇੱਥੇ ਚੂਚੂ ਮੁਚੀ ਕੀਚੀ ਪਾਚਾ ਹੋ ਰਿਹਾ। ਕੀ? ਤੇਰਾ ਖਾਣਾ ਖਰਾਬ ਤੈਨੂੰ ਉਹ ਨਹੀਂ ਉਹ ਜਿਹੜੀ ਗੱਲ ਮੈਨੂੰ ਤੁਸੀਂ ਇਹ ਸਮਝਦੇ ਤੇ ਹੋ ਦੱਸੋ ਨਾ ਤੁਸੀਂ ਕੌਣ ਹੋ? ਹੈ ਤੁਸੀਂ ਕੌਣ ਹੋ? ਇਹ ਚੁਦਰਾਣੀ ਮੈਂ ਹੈ। ਤੈਨੂੰ ਦੱਸਾਂਗੀ ਨਾ ਤੇ ਤੂੰ ਬਗੈਰ ਪਰਾਂ ਤੋਂ ਉੱਡਦੀ ਜਾਏਂਗੀ ਘਰ। ਸਮਝ ਕਿੰਦਾ ਖਾਣਾ ਕਿੰਦਾ ਸਤਿਆ ਨਾ ਸੰਦਾ ਬੈਠ ਤੂੰ ਵੀ ਇੱਥੇ ਤੂੰ ਕਿੱਥੇ ਕਰਨੀ ਅੱਛਾ ਲੈ ਸ਼ਾਮ ਚਿੱਠੀਏ ਦੀ ਮੈਨੂੰ ਵੀ ਨਹੀਂ ਪਤਾ ਕੌਣ ਮੇਰੇ ਤੈਨੂੰ ਨੀ ਪਤਾ ਮੇਰੇ ਮਤਲਬ ਤੈਨੂੰ ਨੀ ਪਤਾ ਮੈਂ ਕੌਣ ਇਹ ਤੈਨੂੰ ਮੈਂ ਦੱਸਣੀ ਆ ਕਿ ਮੈਂ ਕੌਣ ਆ ਕੀ ਮਤਲਬ? ਤੈਨੂੰ- ਨਹੀਂ ਚੱਲ ਮੈਂ ਨਹੀਂ ਦੱਸਦੀ ਤੁਸੀਂ ਅੱਜ ਕਮ ਸ਼ੋਕੀ ਦੀਆਂ ਗੱਲਾਂ ਕਰੋ ਮੈਂ ਵੀ ਵੱਡ ਸਿੱਖਣੀ ਆ ਕੀ ਮਤਲਬ? ਨਹੀਂ ਕਰੋ ਕੀ ਮਤਲਬ ਤੁਹਾਡੀ ਉਮਰ ਹੈ ਹੈ ਤੇਰੀ ਉਮਰ ਹੈਗੀ ਏ ਕਿਹੜੀ? ਓਏ, ਖਾਣਾ ਖਰਾਬਾ ਉਹ ਰਸਤਾ- ਅੱਬਾ ਢੀਠ ਨਹੀਂ ਹੁੰਦਾ ਪਰ ਦੰਦ ਕੱਢੀ ਜਾਂਦੇ ਤੂੰ ਉਹ ਰਸਤਾ ਪੁੱਛ ਰਹੇ ਸਨ। ਕਿਹੜਾ ਤੇਰੀ ਬੁੱਕੀ ਦਾ ਰਸਤਾ ਪੁੱਛਣ ਦੇ ਕਿ ਤੇਰੇ ਨਾਨਕਿਆਂ ਦਾ ਰਸਤਾ ਪੁੱਛ ਕੌਣ ਹੈ ਤੂੰ ਤੈਨੂੰ ਸ਼ਰਮ ਜਾਂ ਨਹੀਂ ਕੁੜੀਏ ਹੈਗੀ ਮਾਂ ਪਿਓ ਦੀ ਲਾਹ ਕੇ ਤੂੰ ਇੱਥੇ ਪਾਰਕ 'ਚ ਬੈਠੀ ਨੇ ਇਹ ਤੇਰੇ ਮਾਂ ਪਿਓ ਨੇ ਸਿਖਾਇਆ ਕਿ ਤੂੰ ਕਮਾ ਕੇ ਲਿਆ ਮੇਰੀ ਗੱਲ ਤੇ ਸੁਣੋ। ਕੀ ਤੇਰੀ ਗੱਲ ਸੁਣਾ ਸਿਰੋਂ ਪੈਰੋਂ ਲਾਹ ਕੇ ਤੂੰ ਇਹਦੇ ਕੋਲ ਬੈਠੀ ਗੈਰ ਮੁੰਡੇ ਦੇ ਕੋਲ 5 ਸਾਲ ਤੋਂ ਇਹ ਮੇਰੇ ਨਾਲ 5 ਸਾਲ ਤੋਂ ਓਏ ਮੈਂ ਮਰ ਗਈ ਲੋਕਾ 5 ਸਾਲ ਤੋਂ ਹਾਏ ਹਾਏ ਮੇਰੀ ਧੀਆ ਧੋਖਾ ਹਾਏ ਵੇ ਲੋਕੋ ਮੈਂ ਕੀ ਕਰਾਂ ਕਿੱਧਰ ਜਾਵਾਂ ਹਾਏ ਮੇਰੇ ਦਿਲ 'ਚ ਧੱਕਾ ਲੱਗਦੀਆਂ ਨੇ ਚਲੋ ਘਰ ਚੱਲਨੇ ਘਰ ਚੱਲਨੇ ਘਰ ਨਹੀਂ ਇੱਥੇ ਦਾਥਰ ਕੁੜੀਏ ਆਂਦਾ ਮੈਂ ਤੈਨੂੰ ਇਹਦੇ ਨਾਲ ਤਾਂ ਕੀ ਕਿਸੇ ਹੋਰ ਮੁੰਡੇ ਨਾਲ ਵੀ ਵੇਖ ਲਿਆ ਨਾ ਤੇਰੀ ਮੈਂ ਟਿੰਡ ਕਰ ਦੇਣੀ ਤੇਰੀਆਂ ਜੁੰਡੀਆਂ ਪੁੱਟ ਦੇਣੀਆਂ ਈ। ਮੈਂ ਦੀ ਸਾਸੀ ਇਹਨੇ ਤਾਂ ਮੈਨੂੰ ਕਿਹਾ ਮੈਂ ਵੀ ਆਇਆ ਹੀ ਨਹੀਂ। ਇਹਨੇ ਕਿਹਾ ਨਾ ਹੁਣ ਮੇਰੇ ਤੇ ਚਾਹ ਦਿੱਤਾ ਮੇਰੀ ਭੋਲੇ। ਕਿਉਂ ਨਹੀਂ ਮੈਨੂੰ ਖਾਣਾ ਖਰਾਬ ਆਜੋ ਆਜੋ ਚੱਲ ਕਰ ਚੱਲ ਨੀ ਤੂੰ ਵੀ ਚੱਲ ਚੱਲ ਆ ਘਰ ਉਹ ਮੇਰੀ ਗੱਲ ਤਾਂ ਸੁਣੋ ਤੁਸੀਂ। ਮੈਨੂੰ ਤਾਂ ਦੱਸੋ ਤੁਸੀਂ ਮੈਨੂੰ ਕਿੱਥੇ ਲੈ ਕੇ ਜਾ ਰਹੇ ਹੋ? ਮੈਂ ਤੈਨੂੰ ਦੱਸਣੀ ਆ ਕਿੱਥੇ ਲੈ ਕੇ ਚੱਲੀ ਆ ਹੈ ਤੇ ਤੂੰ ਮੈਨੂੰ ਇਹ ਦੱਸ ਤੈਨੂੰ ਸ਼ਰਮ ਨਹੀਂ ਆਈ ਨਹੀਂ ਛਿਪਕ ਲਈਏ ਆਰਾਮ ਨਾਲ ਚੱਲ ਮੇਰੇ ਨਾਲ ਚਾਮ ਚਠੀਏ ਮੈਨੂੰ ਦੱਸੋ ਤੇ ਸਹੀ ਮੈਨੂੰ ਕਿੱਥੇ ਲੈ ਮੈਂ ਜਾ ਰਹੇ ਤੈਨੂੰ ਹੋ? ਦੱਸ ਮੇਰੇ ਰਹੀ ਹਾਂ। ਘਰ ਵਾਲੇ ਮੇਰੇ ਇੰਤਜ਼ਾਰ ਕਰ ਰਹੇ ਹੋ। ਹਾਏ ਉਹਦਾ ਇੰਤਜ਼ਾਰ ਤੇਰੇ ਘਰ ਵਾਲਿਆਂ ਨਹੀਂ ਕੀਤਾ ਜਦੋਂ ਇਸ਼ਕ ਮਸ਼ੂਕੀ ਇਸ ਬਾਂਦਰ ਨਾਲ ਲਾਵੀ ਪਈ ਤੂੰ ਤਾਂ ਮੇਰੇ ਉੱਤੇ ਵੀ ਚੜ। ਨਹੀਂ ਚੁੱਪ ਨਹੀਂ ਇਹਨੂੰ ਫੜ ਕੇ ਤੇ ਫੇਰ ਕਿਉਂ ਨਹੀਂ ਤੂੰ ਤੈਨੂੰ ਸ਼ਰਮ ਆ ਨਹੀਂ ਮੈਨੂੰ ਨਹੀਂ ਦੱਸਿਆ ਇਹਨੇ। ਅੱਜ ਤੇਰੇ ਪਿਓ ਨੂੰ ਜੇ ਤੇਰੇ ਭਰਾ ਨੂੰ ਬੁਲਾਣੀ ਆ ਮੈਂ ਫੇਰ ਤੈਨੂੰ ਲੱਗੇਗਾ ਪਤਾ ਕਿ ਬਾਹਰ ਜਾ ਕੇ ਕੁੜੀ ਕਰਦੀ ਕੀ ਏ ਤੈਨੂੰ ਇਹ ਵਿਆਹ ਦੀ आवश्यकता ਇਹ ਤੇਰਾ ਵਿਆਹ ਕਰਾਣੇ ਆ ਨਾ ਮੇਰੇ ਪਿਓ ਨੂੰ ਨਾ ਬੁਲਾਣਾ ਆਂਟੀ ਮੇਰੇ ਲੈ, ਬਾਬਾ ਇਹੀ ਤਾਂ ਗੱਲਾਂ ਸ਼ਰੀਫ ਬੰਦਿਆਂ ਦੇ ਸਿਰ 'ਚ ਖੇ ਪਵਾਉਣ ਬਹਿ ਜਾਂਦੀਆਂ ਜੇ ਤੁਸੀਂ ਦੱਸਿਆ ਕਿਉਂ ਨਹੀਂ ਤੇਰਾ ਵਿਆਹ ਹੋਇਆ? ਕੁਝ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਮੈਂ ਤੇਰਾ ਖਾਣਾ ਖਰਾਬ ਹੋਵੇ ਤੇਰਾ ਸਤਿਆਨਾਸ਼ ਹੋਵੇ ਮੇਰੀ ਧੀ 'ਚ ਕਮੀ ਕਿਹੜੀ ਸੀ ਜਿਹੜੇ ਧੋਖਾ ਦੇਣ ਡਿਆ ਹੈ ਟੈਨਸ਼ਨ ਦੀ ਮੇਰਾ ਮਤਲਬ ਹੈ ਕਿ ਤੁਹਾਡੀ ਧੀ ਬਹੁਤ ਅੱਛੀ ਹੈ ਪਿਆਰੀ ਹੈ ਮੈਂ ਉਹਦੇ ਨਾਲ ਪਿਆਰ ਕਰਨਾ ਤੁਹਾਨੂੰ ਕੀ ਹੋ ਗਿਆ? ਆ ਮਰੇ ਤੋਂ ਹੋਇਆ ਮੈਨੂੰ ਹੈ ਕਿ ਤੈਨੂੰ ਇਸ਼ਕ ਹੋ ਗਿਆ ਇਹ ਦੱਸ ਮੇਰੀ ਧੀ ਕਿੱਥੇ ਉਹ ਸ਼ੇਵ ਕਰਾਂਗੇ ਮੇਰਾ ਤੇਰਾ ਖਾਣਾ ਖਰਾਬ ਹੋਵੇ ਤੇਰਾ ਘਰ ਬੈਠੀ ਤੂੰ ਕੀ ਵੇਖਣੀ ਪਿੱਛੇ ਪਕੜ ਗਿਆ ਤੇਰਾ ਰੰਗ ਕਿਉਂ ਉੱਡ ਗਿਆ ਮੈਨੂੰ ਨਹੀਂ ਦੱਸਿਆ। ਹੈ ਹੁਣ ਮੈਂ ਤੈਨੂੰ ਮੈਨੂੰ ਦੱਸਿਆ ਸ਼ੱਕ ਸੀ ਮੇਰੀ ਗੱਲ ਸੁਣੋ ਮੈਨੂੰ ਇਹਦੇ ਤੇ ਸ਼ੱਕ ਸੀ ਪਰ ਇਹਨੇ ਮੈਨੂੰ ਨਹੀਂ ਦੱਸਿਆ ਨਹੀਂ ਕਿਹਾ ਨਹੀਂ ਮੇਰਾ ਤਾਂ ਕੁਝ ਵੀ ਨਹੀਂ। ਮੈਂ ਤੈਨੂੰ ਦੱਸ ਦਿੱਤਾ ਕਿ ਮੈਂ ਇਹਦੀ ਸੱਸ ਤੇ ਇਹ ਮੇਰਾ ਜਵਾਈ ਤੇ ਮੇਰੀ ਤੇਰੇ ਨਾਲ ਸੋਹਣੀ ਧੀ ਕੱਲ ਬੈਠੀ ਹੈ ਕਿ ਇਹ ਜਿਹੜਾ ਮੈਂ ਧੋਖਾ ਦੇਣ ਡਿਆ ਮੇਰੀ ਮਰੇ ਧੀ ਤੂੰ ਨੂੰ ਤੇਰਾ ਜਨਾਜ਼ਾ ਨਿਕਲਿਆ ਮੈਨੂੰ ਨਹੀਂ ਫਸਾਤਾ ਹੀ। ਚੱਲ ਇਹ ਅੱਜ ਤੇਰਾ ਫੈਸਲਾ ਘਰ ਚੌਧਰੀ ਕਰੇਗਾ ਚੌਧਰੀ ਦੇ ਡੇਰੇ 'ਚ ਲੈ ਕੇ ਜਾਣਾ ਇਹ ਤੁਹਾਡਾ ਖਾਨਾ ਖਰਾਬ ਇਹ ਤੇ ਹੁਣ ਜਾ ਕੇ ਫੈਸਲਾ ਕਰੇਗਾ ਨਾ ਚੌਧਰੀ ਫੇਰ ਦੱਸੇਗਾ ਜਦੋਂ ਆਦੇ ਵੱਡਿਆਂ ਨੂੰ ਬੁਲਾਵੇਂਗੀ ਤੂੰ ਮਰੇ ਤੂੰ ਤੇਰਾ ਜਨਾਜ਼ਾ ਨਿਕਲਿਆ। ਓ ਹੈਲੋ ਇੱਕ ਮਿੰਟ ਹੈਲੋ ਕੌਣ ਕੀ ਹੋਇਆ? ਕੀ ਹੋਇਆ ਕੀ ਤੂੰ ਕੌਣ ਹੈ ਚੱਲ ਆਦੇ ਘਰ ਹੋਇਆ ਕੀ ਏ ਓ ਮੇਰੀ ਧੀ ਦੀ ਬਾਹ ਛੱਡ ਹੋਇਆ ਇਹ ਨਹੀਂ ਬਾਣੀ ਛੱਡ ਇੱਕ ਮਿੰਟ ਛੱਡ ਕੇ ਮੇਰੀ ਗੱਲ ਸੁਣ ਤੂੰ ਆਦੀ ਧੀ ਨੂੰ ਐਡਾ ਵਾਰਾ ਕੀਤਾ ਕਿ ਚੌਕ ਤੇ ਬਹਿ ਕੇ ਇਸ਼ਕ ਮਸ਼ੂਕੀਆਂ ਮੇਰੇ ਜਵਾਈ ਨਾਲ ਕਰਨ ਲਈ ਇਹਨੂੰ ਹਜਾ ਨਹੀਂ ਜੀ ਨਹੀਂ 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 ਪਾਪਾ ਨਹੀਂ ਨਹੀਂ ਕੀ ਹੋਇਆ? ਪਾਪਾ ਨਹੀਂ। ਹਾਂ ਮੈਂ ਜਾਨੀ ਆ ਤੈਨੂੰ ਪਾਰਕ 'ਚ ਤੇ ਸਾਰੇ ਤੈਨੂੰ ਉੱਥੇ ਲੋਕਾਂ ਦੇ ਨਾਲ ਤੈਨੂੰ ਦੱਸਣੀ ਆ ਉੱਥੇ ਪਛਵਾਣੀ ਆ ਇਹ ਭਾਜੀ ਇੱਥੇ ਗੱਲ ਨਹੀਂ ਮੁੱਕਣੀ ਚਲੋ ਚੌਧਰੀ ਕੋਲ ਉੱਥੇ ਹੋਏਗੀ ਗੱਲ ਤੇਰੇ ਤੋਂ ਅੱਜ ਹੈਰਾਨ ਹੋ ਗਏ ਨਾ ਇਹ ਬੱਚੇ ਜਿਹੜੇ ਬਾਹਰ ਬਗੈਰ ਪੁੱਛਣ ਦੱਸਣ ਤੋਂ ਜਾਂਦੇ ਨੇ ਇਹ ਚੰਨ ਚੜਾਉਂਦੇ ਨੇ ਇਹ ਤਾਂ ਹੁਣ ਫੈਸਲਾ ਕਰੇਗਾ ਭਾ ਚੌਧਰੀ ਉੱਥੇ ਇਹ ਮੇਰਾ ਜਵਾਈ ਤੇ ਮੈਂ ਸਾਸਾ ਮੈਨੂੰ ਕਿੰਨੇ ਦਿਨਾਂ ਦੇ ਇਹਦੇ ਤੇ ਸ਼ੱਕ ਸੀ ਅੱਜ ਮੈਂ ਪਿੱਛਾ ਕਰਕੇ ਨਾ ਦੋ ਨੂੰ ਫੜਿਆ ਹਾਂਜੀ ਜਦੋਂ ਦਾ ਵਿਆਹ ਆਇਆ ਉਦੋਂ ਦੀ ਲੱਭ ਰਹੇ ਨੇ ਮੈਨੂੰ ਲੱਭ ਰਹੀ ਹੈ ਤੈਨੂੰ ਉਦੋਂ ਦੀ। ਐ ਮੇਰੀ ਧੀ ਨਾਲ ਬੈਠਾ ਸੀ ਹਾਂ ਹੱਥਾਂ ਚ ਹੱਥ ਪਾ ਪਾਪਾ ਨਹੀਂ ਪੁੱਤਰ ਇਹ ਤੇ ਲੀਗਲੀ ਹਰਾਮ ਹੈ ਤੇ ਤੂੰ ਇਹ ਕੀ ਕੀਤਾ ਜੇ? ਕੀ ਮਤਲਬ? ਔਰ ਹਰਾਮ ਹੀ ਨਹੀਂ ਹੈ ਤੂੰ ਤੇਰੀ ਮੇਰੀ ਇੱਜ਼ਤ ਵੀ ਖਰਾਬ ਕੀਤੀ ਤੇ ਵਿਆਹ ਕਰਿਆ ਵੀ ਨਿਕਲਿਆ। ਆਓ ਜੀ ਫੈਸਲਾ ਕਰੋ ਆ ਪੁੱਤਰ ਇੱਕ ਮਿੰਟ ਕਿੱਥੇ ਜਾਣਾ ਕਿੱਥੇ ਜੇ? ਇਹ ਆ ਨਾਲ ਹੀ ਚੌਧਰੀ ਦਾ ਡੇਰਾ ਹੈ। ਹਾਂਜੀ। ਉੱਥੇ ਚੱਲਨੇ ਆ ਭਾਜੀ ਉੱਥੇ ਫੈਸਲਾ ਹੋਏਗਾ ਨਾਲੇ ਤੈਨੂੰ ਪਤਾ ਲੱਗ ਜਾਏਗਾ ਚੌਧਰੀ ਕੋ ਹਾਂ ਚੌਧਰੀ ਮੁਸ਼ਤਾਕ ਕੋਲ ਚੱਲਨੇ ਆ ਚਲੋ ਹਾਂ ਜੋ ਪਿੰਡ ਦਾ ਸਾਰੇ ਮਹੱਲੇ ਦਾ ਸਰਬਰਾਹ ਹੈ ਜਿਹੜੀ ਗੱਲ ਹੈ ਨਾ ਸਾਫ਼-ਸਾਫ਼ ਮੈਨੂੰ ਦੱਸਣੀ ਹੈ ਐਵੇਂ ਤੁਸੀਂ ਰੌਲਾ ਪਾਉਣ ਦੀ ਲੋੜ ਕੋਈ ਨਹੀਂ ਮੈਂ ਤੁਹਾਨੂੰ ਦੱਸ ਦਿਆਂ
ਤੁਸੀਂ ਚੌਧਰੀ ਕੋਲ ਆਏ ਹੋ ਕਿ ਆਮ ਬੰਦੇ ਕੋਲ ਨਹੀਂ ਆਏ। ਮੇਰਾ ਕੀਤਾ ਫੈਸਲਾ ਨਾ ਅਦਾਲਤਾਂ ਨਹੀਂ ਟਾਲਦੀਆਂ, ਮੈਂ ਤੁਹਾਨੂੰ ਦੱਸ ਦਿਆਂ, ਸਮਝਦੇ ਹੋ ਨਾ। ਤੇ ਜਿਹੜੀ ਗੱਲ ਹੈ ਮੈਨੂੰ ਸਾਫ਼-ਸਾਫ਼ ਦੱਸੋ ਜਿਹੜੀ ਹੈ। ਚੌਧਰੀ ਸਾਹਿਬ ਇਸੇ ਗੱਲੋਂ ਤੇ ਮੈਂ ਤੁਹਾਡੇ ਕੋਲ ਫੈਸਲਾ ਲੈ ਕੇ ਆਈ ਆ, ਨਹੀਂ ਤਾਂ ਇੱਥੇ ਹੋਰ ਥੋੜੇ ਚੌਧਰੀ ਫਿਰਦੇ ਨੇ, ਤੁਹਾਡਾ ਫੈਸਲਾ ਟੱਲ ਹੁੰਦਾ ਹੈ। ਉਹ ਚੌਧਰੀ ਫਿਰਦੇ ਚੌਧਰੀ ਨੇ ਕਿ ਉੱਥੇ ਫਿਰਦੇ ਕੀ ਮਤਲਬ ਹੋਇਆ? ਆ ਮਹੱਲੇ 'ਚ ਆਪਣੇ ਵੱਲੋਂ ਕਿੰਨੇ ਚੌਧਰੀ ਬਣੇ ਨੇ। ਚੌਧਰੀ ਸਾਹਿਬ ਮੈਂ ਕਦੀ ਬਹੁਤੀਆਂ ਗੱਲਾਂ ਨਹੀਂ ਕੀਤੀਆਂ। ਇਹ ਮੇਰਾ ਜਵਾਈ ਜੇ। ਚਲੋ ਮਾਸ਼ਾਅੱਲਾ, ਸੋਹਣਾ ਸੋਹਣਾ। ਕਿਦੋਂ ਵਿਆਹ ਕੀਤਾ ਕੁੜੀ ਦਾ? ਚੌਧਰੀ ਸਾਹਿਬ ਚੁੱਲ੍ਹੇ 'ਚ ਪਾਓ ਇਹੋ ਜਿਹੇ ਜਵਾਈ ਨੂੰ। ਉਹ ਗੱਲ ਦੱਸ, ਆਪਣਿਆਂ ਨੂੰ ਬੁਰਾ ਨਹੀਂ ਕਹੀਦਾ ਹੁੰਦਾ। ਤੇ ਆਪਣੇ ਚੰਗੀ ਕਰਨ ਤਾਂ ਫੇਰ ਹੈ ਨਾ। ਕੀ ਹੋਇਆ? ਇਹ ਜਵਾਈ ਹੈ ਤੇ ਇਹ ਕੁੜੀ ਹੈ। ਪੰਜ ਮਾਸ਼ਾਅੱਲਾ, ਇਹ ਵੀ ਤੁਹਾਡੀ ਧੀ ਹੈ? ਮੇਰੀ ਨਹੀਂ ਹੈ। ਸੋਹਣਾ ਮਾਸ਼ਾਅੱਲਾ, ਜੋੜੀ ਸੋਹਣੀ ਹੈ। ਅੱਲਾ ਨਾ ਕਰੇ ਚੌਧਰੀ ਸਾਹਿਬ, ਪੂਰੀ ਗੱਲ ਤਾਂ ਸੁਣ ਲਓ, ਤੁਸੀਂ ਵੀ ਗੱਜਣੀ ਲੱਗਣ ਡੇ ਜੇ ਮੈਨੂੰ। ਕੀ ਹੋਇਆ ਕੀ ਹੈ? ਹੋਇਆ ਕੀ ਹੈ? ਮੇਰਾ ਜਵਾਈ ਹੈ। ਆਹ ਕੁੜੀ ਪਤਾ ਨਹੀਂ ਕਿਹਨਾਂ ਦੀ ਹੈ। 5 ਸਾਲ ਹੋ ਗਏ ਨੇ ਕਿ ਮੇਰੀ ਧੀ ਦਾ ਨਿਕਾਹ ਮੈਂ ਇਹਦੇ ਨਾਲ ਕੀਤਾ ਹੈ। ਮੈਂ ਬੇਵਾ ਔਰਤਾਂ ਘਰ ਜਵਾਈ ਹੈ ਮੇਰੇ ਰਹਿੰਦਾ ਪਿਆ। ਅੱਛਾ। ਮੈਂ ਲੋਕਾਂ ਦੀਆਂ ਮਿਹਨਤਾਂ ਕਰਕੇ ਇਹਨੂੰ ਪਾਲਦੀ ਪਈਆਂ ਹੈ। ਇਹ ਧੋਖਾ ਮੇਰੀ ਧੀ ਨੂੰ ਦਿੰਦਾ ਪਿਆ। ਐਸ ਕੁੜੀ ਨਾਲ ਇਹਦਾ ਚੱਕਰ ਹੈ। 5 ਸਾਲ ਤੋਂ ਮੈਨੂੰ ਸ਼ੱਕ ਸੀ ਚੌਧਰੀ ਸਾਹਿਬ। ਮੈਂ ਇਹਦੇ ਪਿੱਛੇ ਇਹਦਾ ਪਿੱਛਾ ਕੀਤਾ। ਮੈਨੂੰ ਇਹ 5 ਸਾਲ ਡਾਹ ਨਹੀਂ ਦਿੱਤੀ ਇਹਨੇ। ਅੱਜ ਮੈਂ ਰੰਗੇ ਹੱਥੀ ਪਾਰਕ 'ਚੋਂ ਫੜ ਲਿਆ। ਇਹਨਾਂ ਦੋਵਾਂ ਨੂੰ ਰੰਗ ਰਲੀਆਂ ਮਨਾ ਦੇ ਹੱਥ ਪਾੜਦੀਆਂ। ਉਹ ਤਰਲੇ ਪਿਆ ਕਰਦਾ ਸੀ ਇਹਦੇ। ਇਹ ਕਹਿੰਦੀ ਸੀ ਤੇਰੀ ਸ਼ਾਦੀ ਹੋਈ, ਉਹ ਕਹਿੰਦਾ ਨਹੀਂ ਹੋਈ। ਮੈਨੂੰ ਇਹ ਦੱਸੋ, ਮੇਰੀ ਧੀ ਬੇਵਾ ਔਰਤ ਦੀ ਧੀ ਹੈ, ਮੈਂ ਕਿੱਥੇ ਕੋ ਜਾਵਾਂ? ਓਏ ਇਹੋ ਜੀ ਗੱਲ ਹੋਏ ਤੇ ਰੌਲਾ ਪਾਉਣ ਵਾਲੀ ਕੋਈ ਗੱਲ ਹੁੰਦੀ? ਮੈਂ ਤਾਂ ਇਸੇ ਕੋਲ ਰੌਲਾ ਪਾਇਆ ਹੀ ਨਹੀਂ। ਰੌਲਾ ਨਹੀਂ ਪਾਉਣ ਡਈ ਤੇ ਹੋਰ ਕੀ ਕਰਨ ਡਈ? ਇਹ ਤੇ ਪੂਰੇ ਮਹੱਲੇ ਨੂੰ ਸੁਣਾਉਣ ਡਈ। ਆਸਤਾ ਗੱਲ ਕਰ, ਤੈਨੂੰ ਹਿਆ ਨਹੀਂ ਹੁੰਦੀ? ਧੀ ਦਾ ਮਸਲਾ ਹੁੰਦਾ ਤੇ ਰੌਲਾ ਤੁਸੀਂ ਇੰਜ ਪਾਉਣ ਲੱਗ ਪੈਂਦੇ ਹੋ। ਚੋਰੀ ਸਾਹਿਬ ਵੀ ਲੱਗਦਾ ਚੋਰੀ ਰਹਿਣ ਦੇ ਨੇ ਇੱਥੇ। ਕਿੰਨੀ ਦੇਰ ਹੋ ਗਈ ਹੈ ਤੈਨੂੰ ਇੱਥੇ? ਇਹਨਾਂ ਦੇ ਘਰ ਜਵਾਈ ਰਹਿੰਦੇ ਆ ਇੱਥੇ ਜੀ 8 ਸਾਲ ਹੋ ਗਏ ਨੇ ਜੀ। ਉਹ 5 ਸਾਲ ਵਿਆਹ ਨੂੰ ਕਹਿੰਦੇ। ਪਹਿਲਾਂ ਤੇ ਕੋਈ ਚੱਕਰ ਸੀ? ਨਹੀਂ ਕੋਈ 3 ਸਾਲ। ਇਹ 8 ਸਾਲ ਤੋਂ ਕਿਉਂ ਰਹਿਣ ਡਿਆ ਤੁਹਾਡੇ ਵੱਲ? ਇਹ ਬਿਮਾਰੀ ਪੈਣਾ। ਇਹ ਐਵੇਂ ਕਰਦਾ ਹੈ, ਹਰ ਗੱਲ ਤੇ ਝੂਠ ਮਾਰਦਾ ਹੈ। ਆਹ ਕੁੜੀ ਦਾ ਪਿਓ ਬੈਠਾ ਜੀ, ਆ ਮੂੰਹ ਜੀ। ਜਿਹੜਾ ਇਹ ਬੰਦਾ ਤੇਰਾ? ਆਏ ਹਾਏ ਅੱਲਾ ਨਾ ਕਰੇ। ਕੁੜੀ ਦਾ ਪਿਓ ਜਿਹੜੀ ਇਹਦੇ ਨਾਲ ਵਿਆਹੀ, ਉਹਦਾ ਆਪਣਾ? ਇਹਦਾ ਪਿਓ। ਅੱਛਾ, ਇਸ ਕੁੜੀ ਦਾ ਪਿਓ। ਕੀ ਨਾਂ ਕੁੜੀਏ ਤੇਰਾ? ਨਿਮਰਾ। ਤੇ ਭਾਈ ਤੂੰ ਕੀ ਨਾਂ ਤੇਰਾ? ਮੇਰਾ ਵਸੀਮ। ਮੈਨੂੰ ਪਤਾ ਨਹੀਂ ਸੀ ਕਿਸੇ ਗੱਲ ਦਾ। ਚੋਰੀ ਸਾਹਿਬ ਆ ਮਾਈ ਨੇ ਉੱਥੇ ਗਲੀ 'ਚ ਕੁੱਟਣ ਡਈ ਸੀ ਇਹਨੂੰ, ਉਹਨੂੰ ਲੈ ਕੇ ਆਉਣ ਡਈ। ਮੈਨੂੰ ਕਿਸੇ ਗੱਲ ਦਾ ਮੈਂ ਆ ਫਰਾਨ ਵੀ ਹੈ। ਮੇਰੀ ਧੀ ਨੇ ਉਧਰ ਕਰਲਾ ਮੂੰਹ ਨਹੀਂ ਦੇਖਿਆ ਜਾਂਦਾ। ਸੋਹਣਾ ਕਿੱਥੇ ਵੇਖਿਆ ਜਾਂਦਾ? ਤੁਹਾਨੂੰ ਵੈਸੇ ਦੰਦਲ ਪੈ ਜਾਂਦੀ ਹੈ। ਅੱਖਾਂ 'ਚ ਚੁਭਣ ਡਿਆ ਚੋਰੀ ਸਾਹਿਬ ਮੇਰੀਆਂ 'ਚ ਕਸਮ ਨਾਲ। ਮੈਂ ਉਹ ਗੱਲ ਹੀ ਇਹੋ ਜੀ ਅੱਖਾਂ 'ਚ ਚੁੱਭਣ ਵਾਲੀ ਏ। ਕੀ ਮਸਲਾ ਕੀ ਹੈ? ਚੋਰੀ ਸਾਹਿਬ ਗੱਲ ਹੈ ਵੇ ਕਿ ਮੈਂ ਨਹੀਂ, ਤੈਨੂੰ ਕਿਵੇਂ ਪਤਾ ਲੱਗਾ ਆਪਣਾ ਕਿ ਤੇਰਾ ਜਵਾਈ ਜਿਹੜਾ ਘਰ ਦੇ ਵਿੱਚ ਵਰਤੋਂ ਇਹਦੇ ਕੋਈ ਮਿਲਣ ਗਿਲਣ 'ਚ ਫਰਕ ਪਿਆ ਜਾਂ ਕੀ ਪਿਆ? ਹਾਂ, ਮੇਰੀ ਧੀ ਨੂੰ ਸਿੱਧੇ ਮੂੰਹ ਬੁਲਾਉਂਦਾ ਨਹੀਂ। ਉਹ ਰੋਟੀ ਅੱਗੋਂ ਰੱਖੇ ਤੇ ਉੱਡੋ ਨੂੰ ਪੈਂਦਾ ਭੂੰਡਾ ਵਾਂਗੂ, ਉੱਠ ਕੇ ਬਾਹਰ ਨਿਕਲ ਜਾਂਦਾ ਹੈ। ਵਿਆਹ ਦੇ ਵਿੱਚ ਕੋਈ ਜ਼ੇਵਰ ਜ਼ੁਬਰ ਵੀ ਕੁੜੀ ਨੂੰ ਕੁਛ ਵੀ ਨਹੀਂ ਚੌਧਰੀ ਸਾਹਿਬ। ਤੁਸੀਂ ਕੋਈ ਮੁੰਡੇ ਨੂੰ ਅੰਗੂਠੀ ਪਾਈ? ਆ ਮੈਂ ਅੰਗੂਠੀ ਪਾਈ, ਇੱਕ ਘੜੀ ਪਾਈ, ਇਹਨੂੰ ਸਾਈਕਲ ਇਹਨੂੰ ਨਵੀਂ ਲੈ ਕੇ ਦਿੱਤੀ। ਤੇ ਉਹ ਸਾਈਕਲ ਕਿਹੜੀ ਸੀ? ਆ ਜਿਹੜੀ ਅੱਜ ਕਾਵਾਸਾਕੀ ਦੀ ਉਦੋਂ ਨਵੀਂ ਚੱਲੀ ਸੀ। ਕਾਵਾਸਾਕੀ ਦੀ ਸਾਈਕਲ ਕਿਹੜੀ ਚੱਲੀ ਹੈ ਬਈ? ਉਹ ਹੁਣੇ ਕੋਈ ਚੋਰੀ ਸਾਹਿਬ ਮੂੰਹ ਦੇ ਮੁਤਾਬਕ ਨਾ ਅੱਗੇ ਪਿੱਛੇ ਹੋ ਜਾਂਦੇ। ਤੇ ਅੰਗੂਠੀ ਕਿੰਨੇ ਤੋਲੇ ਦੀ ਪਾਈ? ਆ ਤੋਲਾ ਸਵਾ ਤੋਲਾ ਹੈਗੀ ਸੀ ਉਦੋਂ। ਕੀ ਰੇਟ ਸੀ ਉਦੋਂ ਤੋਲੇ ਸੋਨੇ ਦਾ? ਮੇਰਾ ਖਿਆਲ ਉਦੋਂ ਕੋਈ ਹੈਗਾ ਕਿ ਸੀ ਕੋਈ 60-70। 60-70 ਹਜ਼ਾਰ ਨੂੰ? ਆ ਹੁਣ ਤਾਂ ਬਹੁਤ ਅੱਗ ਲੱਗੀ ਪਈ। ਬੜੀ। ਪਿਛਲੇ ਜੁਮੇ ਮੈਂ ਬਣਵਾਇਆ ਜੇ ਜ਼ੇਵਰ, ਬਹੁਤ ਅੱਗ ਲੱਗੀ ਪਈ, ਬਹੁਤ ਹੀ ਅੱਗ ਲੱਗੀ। ਤੁਸੀਂ ਆਪਣਾ ਜ਼ੇਵਰ ਬਣਾਇਆ? ਨਹੀਂ, 2 ਤੋਲਾ ਆਪਣਾ, 2 ਸਵਾ 2 ਨੂੰ ਤੋਲਾ ਹੋਇਆ ਜੇ। ਹਾਂ, ਇਹ ਕਿੱਡੀ ਵੇਖ ਲੈ। ਰੋਟੀ ਪੂਰੀ ਨਹੀਂ ਹੁੰਦੀ ਚੌਧਰੀ ਆਹ ਤੇ ਸਾਹਿਬ। ਵੇਖੋ ਨਾ ਕੀ ਬੰਦਾ ਸੋਨਾ ਬੰਦਾ ਕਰੇ। ਇਹਦੇ ਨਾਲੋਂ ਤਾਂ ਬੰਦਾ ਸੁਨਿਆਰਿਆਂ ਦੀ ਦੁਕਾਨ ਪਾ ਲੇ ਤੇ ਚੰਗਾ। ਚੋਰੀ ਸਾਹਿਬ ਉਹ ਫੈਸਲੇ ਆ ਲਾਉਣਾ। ਅੱਗ ਲੱਗੀ, ਅੱਗ ਇਹਨੂੰ ਲੱਗੀ ਜੇ। ਆ ਜੇ ਜਿਹੜਾ ਮੇਰੀ ਧੀ ਨੂੰ ਵੀ ਧੋਖਾ ਦੇ ਰਿਹਾ, ਉਹਦੀ ਧੀ ਨੂੰ ਵੀ ਧੋਖਾ ਦੇ ਰਿਹਾ। ਆ ਜੇ ਨਹੀਂ, ਧੀ ਤੁਹਾਡੀ ਵੀ ਚੰਗੀ ਨਹੀਂ। ਇਹਦਾ ਕੀ ਕੰਮ ਸੀ ਘਰੋਂ ਆ ਕੇ? ਤੇ ਬੀਬੀ ਆਸਤਾ ਬਾਅਦ ਚ ਗੱਲ ਕਰਨੀ। ਚੌਧਰੀ ਦੇ ਡੇਰੇ ਤੇ ਬੈਠੀ ਐ, ਇੱਥੇ ਕੋਈ ਤਫੈਲੇ ਦੇ ਡੇਰੇ ਤੇ ਨਹੀਂ ਬੈਠੀ ਤੂੰ। ਚੌਧਰੀ ਸਾਹਿਬ ਮੈਂ ਤਾਂ ਬੋਲਣ ਹੀ ਨਹੀਂ ਡਈ। ਹੋਰ ਕੀ ਕਰਨ ਡਈ ਤੂੰ? ਬੋਲਣ ਨਹੀਂ ਡਈ। ਖਬਰਦਾਰ ਇੱਥੇ ਕਿਸੇ ਨੂੰ ਕੋਈ ਗੱਲ ਉੱਚੀ ਆਵਾਜ਼ ਚ ਗੱਲ ਕੀਤੀ। ਤੇ ਮੇਰੀ ਧੀ ਇੱਕ ਤੇਰਾ ਜਵਾਈ ਉੱਤੋਂ ਤੋਂ ਉਹਨੂੰ ਭੰਨਣ ਨਹੀਂ ਹੈ। ਹਾਏ ਮੈਂ ਮਰ ਗਈ ਚੌਧਰੀ। ਕਿਹੜੀ ਉਂਗਲ ਦੀ ਅੰਗੂਠੀ ਬਣਾਈ ਸੀ ਇਹਨੇ? ਇਹ ਜੀ ਉਹ ਇਹ ਜੀ ਚੀਜੀ ਨਾ ਚੌਧਰੀ ਸਾਹਿਬ ਆ ਉਂਗਲ ਸੀ। ਸੋਹਣੀ ਇਹਦੇ ਚ ਲੱਗਦੀ, ਯਕੀਨ ਕਰੋ। ਇਹਦੇ ਚ ਪਾਈ ਹੋਏ ਤੇ ਬੰਦੇ ਦੀ ਦੱਖ ਹੀ ਹੋਰ ਹੁੰਦੀ। ਚੌਧਰੀ ਸਾਹਿਬ ਬੰਦਾ ਉਹ ਇਹਦੇ ਚ ਵੀ ਪਾ ਕੇ ਬੁਰਾ ਜਿਹਾ ਬੰਦਾ ਲੱਗਦਾ, ਇਹਦੇ ਚ ਪਾ ਕੇ ਤੇ ਜ਼ਿਆਦਾ ਹੀ ਸ਼ੋਧਾ ਲੱਗਦਾ ਨਾ। ਇਹ ਉਂਗਲ ਦੀ
ਬਹੁਤ ਅੱਛੀ ਸੋਚ ਹੈ ਤੁਹਾਡਾ, ਜ਼ੇਨ ਬਹੁਤ ਅੱਛਾ। ਹਾਂਜੀ ਇੱਕ ਤਾਂ ਐਸ ਉਂਗਲ ਦੀ ਅੰਗੂਠੀ ਬਣੀ ਹੋਇਆ ਪਾ ਕੇ ਬੰਦਾ ਫਿਰਦਾ। ਚੌਧਰੀ ਇਹ ਸਾਹਿਬ ਸਿਗਰਟ ਦਾ ਸੂਟਾ ਲਾਉਣ ਲੱਗਾ ਪਤਾ ਲੱਗਦਾ ਕਿ ਅੰਗੂਠੀ ਪਾਈ ਕੇ। ਚੌਧਰੀ ਸਾਹਿਬ ਅੰਗੂਠੀ ਛੱਡੋ, ਹਾਂ ਇਨਸਾਫ ਕਰੋ ਜਿਹੜਾ ਮੈਂ ਮੰਗਣ ਆਈ ਆ। ਉਹ ਲੈ ਜਾਓ ਤੁਸੀਂ, ਮੰਗਣ ਕਾ ਤਾਂ ਤੁਹਾਡਾ ਆਪਣਾ ਇਨਸਾਫ ਹੈ, ਜਿੱਥੇ ਮਰਜ਼ੀ ਲੈ ਜਾਓ। ਚੌਧਰੀ ਸਾਹਿਬ ਮੇਰੀ ਗੱਲ ਸਮਝੋ, ਮੇਰੀ ਧੀ ਨੂੰ ਵੀ ਇਹਨੇ ਚੱਕਰ ਦਿੱਤਾ, ਉਹ ਵਿਚਾਰੀ ਮਾਸੂਮ, ਉਹਨੂੰ ਉਹ ਕਿਸੇ ਪਹਿਲੇ ਗੱਲ- ਚੱਕਰਾਂ 'ਚ ਗਈ ਹੈ, ਮੈਂ ਕਦੋਂ ਚੱਕਰ ਦਿੱਤਾ ਹੈ? ਤੁਸੀਂ ਕਿਉਂ ਗਲਤ ਗੱਲ ਕਰ ਰਹੇ ਹੋ? ਤੂੰ ਚੁੱਪ ਕਰਕੇ ਬੈ। ਚੁੱਪ ਕਰਕੇ ਬਹਿ, ਤੈਨੂੰ ਕਹਿ ਰਹੀ ਨਾ ਚੁੱਪ ਕਰਕੇ ਬਹਿ, ਤੇ ਤੂੰ ਚੁੱਪ ਕਰਕੇ ਬਹਿ, ਦੇਖੋ ਅੱਛਾ ਜੀ ਬੱਚਾ ਸਾਹਿਬ, ਬਣ ਜਾ। ਮੇਰੀ ਗੱਲ ਸੁਣੋ, ਹਾਂ ਇਹਨਾਂ ਨੇ ਰੌਲਾ ਪਾਉਂਦੇ ਰਹਿਣਾ ਹੈ। ਮੈਂ ਇਹਨਾਂ ਦਾ ਜਵਾਈ ਹਾਂ, ਇਹਨਾਂ ਦੀ ਕੁੜੀ ਨਾਲ ਮੈਂ ਸ਼ਾਦੀ ਕੀਤੀ ਹੈ, ਉਹ ਮੈਨੂੰ ਸਹੀ ਲਿਫਟ ਨਹੀਂ ਕਰਾਉਂਦੀ। ਮੈਂ ਜ਼ਾਹਰ ਹੈ ਮੈਂ ਕਿਤੇ ਰਸਤੇ 'ਚ ਜਾ ਰਿਹਾ ਸਾਂ, ਇਹਨਾਂ ਨਾਲ ਮੇਰਾ ਅੱਖ ਮਟਕਾ ਹੋਇਆ, ਪਿਆਰ ਮੁਹੱਬਤ ਸ਼ੁਰੂ ਹੋ ਗਿਆ। ਅੱਛਾ। ਇਸ ਸਾਲ ਤੋਂ ਸਾਡਾ ਇਸ਼ਕ ਚੱਲ ਰਿਹਾ। ਨਹੀਂ ਪਹਿਲਾਂ ਕਿੱਥੇ ਮਿਲੇ? ਪਹਿਲੀ ਵਾਰੀ ਪਹਿਲੀ ਵਾਰੀ ਹਾਂ ਪਹਿਲੀ ਵਾਰੀ ਮੈਂ ਲੱਸੀ ਲੈਣ ਗਿਆ ਸਾਂ, ਲੱਸੀ ਤੇ ਬੰਦ ਲੈਣ ਗਿਆ ਸਾਂ ਮੈਂ, ਹਾਂ ਤੇ ਅੱਗੋਂ ਇਹ ਵੀ ਦੁੱਧ ਲੈਣ ਆਈ ਸੀ। ਅੱਛਾ ਉਹ ਉਥੋਂ ਬਸ ਉਹ ਪੈਸੇ ਦੇਣ ਉਹ ਲੱਗੇ, ਲੱਸੀ ਤਾਂ ਬੰਦ ਮਿਲ ਗਏ। ਉਹ ਇਹਨੇ ਕੋ ਹਜ਼ਾਰ ਦਾ ਭਾਈ ਚੁੱਪ ਕਰ ਜਾ, ਫੈਸਲੇ ਦੇ ਵਿੱਚ ਨਹੀਂ ਬੋਲੀਦਾ ਹੁੰਦਾ। ਇੱਕ ਜਦੋਂ ਬੰਦਾ ਕਰਨ ਚ ਦਿਆ ਅੱਛਾ ਇਹਨੇ ਗੜਵੀ ਦੁੱਧ ਹੀ ਲਈ। ਨਹੀਂ ਲੱਸੀ ਕਿੰਨੇ ਦਹੀਂ ਦੀ ਲੱਸੀ ਬਣਵਾਈ? ਮੈਂ ਲੱਸੀ ਦਾ ਗਲਾਸ ਬਣਵਾਇਆ, ਆਹੋ। ਮੈਂ ਬੰਦ ਖਾ ਰਿਹਾ ਸਾਂ। ਇੱਕ ਗਲਾਸ? ਹਾਂਜੀ, ਇੱਕ ਹੋਰ ਕਿੰਨੇ ਗਲਾਸ ਕੱਲਾ ਹੀ ਸਾਂ ਮੈਂ, ਹੋਰ ਕਿੰਨੇ ਗਲਾਸ ਬਣਾਣੇ ਸੀ? ਅੱਛਾ ਬੰਦ ਖਾਣ ਹਾਂਜੀ, ਲਿਆ। ਉਤੋਂ ਇਹ ਆਏ, ਇਹਨਾਂ ਨੇ ਲਈ ਗੜਵੀ ਦੁੱਧ ਦੀ, ਅੱਛਾ ਇਹਨਾਂ ਨੇ ਕੱਢਿਆ 1000 ਦਾ ਨੋਟ, ਹੂੰ। ਉਹਦੇ ਕੋਲ ਭਾਨ ਨਹੀਂ ਸੀ, ਹੂੰ ਤੇ ਮੈਂ ਕਿਹਾ ਚਲੋ ਰਹਿਣ ਦਿਓ, ਮੈਂ ਦੇ ਦਿੰਦਾ ਵਾ। ਅੱਛਾ ਉਥੋਂ ਗੱਲ ਸ਼ੁਰੂ ਹੋ ਗਈ। 2000 ਦਾ ਭਾਨ, ਉਹ ਆਪਣਾ ਇਹਨਾਂ ਨੇ ਜੋ ਲਿਆ ਦੁੱਧ 1 ਕਿਲੋ ਲਿਆ, ਹਾਂਜੀ ਹਾਂਜੀ ਉਹਦੇ ਪੈਸੇ ਤੂੰ ਦਿੱਤੇ? ਹਾਂਜੀ ਹਾਂਜੀ ਠੀਕ ਹੈ। ਹਾਂਜੀ, ਉਸ ਤੋਂ ਬਾਅਦ ਫਿਰ ਉਹ ਅੱਖਾਂ 'ਚ ਅੱਖਾਂ ਪਈਆਂ ਨੇ, ਹੂੰ ਤੇ ਉੱਥੇ ਜੀ ਆਪਣਾ ਇਸ਼ਕ ਸ਼ੁਰੂ ਹੋ ਗਿਆ ਜੀ ਸਾਡਾ। ਤੇ ਲੱਸੀ ਗਲਾਸ ਉਦੋਂ ਬੰਦ ਖਾ ਲਿਆ ਸੀ ਕਿ ਖਾਣ ਲਿਆ ਹੈ? ਅੱਧਾ ਖਾਦਾ ਸੀ, ਅੱਧਾ ਮੈਂ ਫਿਰ ਛੱਡ ਆਇਆ ਜੀ। ਅੱਧਾ ਖਾਦਾ, ਅੱਧਾ ਲਈ ਵਿੱਚ ਸੀ। ਜਿਵੇਂ ਮੇਰੀ ਧੀ ਨੂੰ ਆਦਤ ਚ ਛੱਡ ਦਿੱਤਾ, ਉਹ ਇਹ ਬੰਦ ਵੀ ਆਦਤ ਚ ਛੱਡ ਦਿੱਤਾ। ਅੱਛਾ ਉਸ ਤੋਂ ਬਾਅਦ ਫਿਰ ਅਗਲੀ ਮੁਲਾਕਾਤ ਕਿੱਥੇ ਹੋਈ ਤੁਹਾਡੀ? ਅਗਲੀ ਮੁਲਾਕਾਤ ਜੀ ਫਿਰ ਉਹ ਉੱਥੋਂ ਫਿਰ ਰੋਜ਼ ਦੁੱਧ ਲੈਣ ਆਉਂਦੀ, ਮੈਨੂੰ ਵੇਖਣਾ ਸਾਂ, ਅੱਛਾ ਫਿਰ ਉਹ ਲੱਸੀ ਬਣਾ ਕੇ ਦੁਕਾਨ ਵਾਲਾ ਮੇਰੀ ਰੱਖ ਦਿੰਦਾ ਸੀ। ਹੂੰ ਇਹ ਫਿਰ ਜਦੋਂ ਹੋ ਕੇ ਜਾਂਦੀ ਸੀ ਤੇ ਫਿਰ ਮੈਂ ਬਾਅਦ ਚ ਫਿਰ ਲੱਸੀ ਪੀਣਾ ਸਾਂ। 2-3 ਦਿਨ ਇੰਜ ਚੱਲਦਾ ਰਿਹਾ। ਹੂੰ ਫਿਰ ਸਾਡੀ ਟਾਈਮਿੰਗ ਹੋ ਗਈ, ਫਿਰ ਅਸੀਂ ਪਾਰਕ 'ਚ ਮਿਲੇ ਆ, ਅੱਛਾ ਉੱਥੇ ਗੱਲਾਂ ਬਾਤ ਹੋਈਆਂ, ਇਹਨੇ ਮੇਰਾ ਦੁੱਖ ਸੁਣਿਆ, ਮੈਂ ਇਹਦਾ ਸੁਣਿਆ। ਅੱਛਾ ਉਸ ਤੋਂ ਬਾਅਦ ਫਿਰ ਜੀ ਪਿਆਰ। ਉਦੋਂ ਤੂੰ ਦੱਸਿਆ ਕਿ ਮੇਰੇ ਵਿਆਹ ਹੋਇਆ? ਨਹੀਂ ਜੀ, ਮੈਂ ਨਹੀਂ ਦੱਸਿਆ। ਨਹੀਂ ਦੱਸਿਆ ਨੇ? ਮੈਨੂੰ ਨਹੀਂ ਦੱਸਿਆ। ਕੀ ਹਾਲਾਂਕਿ ਕਹਿੰਦਾ ਸੀ? ਕਹਿੰਦਾ ਮੈਂ ਤੇ ਵਿਆਹ ਵਰਿਆ ਹੀ ਨਹੀਂ, ਮੇਰੇ ਅੱਛਾ। ਤੇ ਬੱਚੇ ਵੀ ਨੇ। ਇਹਦੇ ਆਇਆ ਬੈਠਾ ਹੈ, ਮੇਰਾ ਮਤਲਬ ਹੈ ਇਹ ਝੂਠ ਬੋਲ ਰਹੇ ਨੇ, ਬੱਚਾ ਮੇਰਾ ਇਹ ਕੋਈ ਵੀ ਨਹੀਂ ਹੋਇਆ, ਮੇਰੇ ਸਿਰਫ ਸ਼ਾਦੀ ਹੋਈ ਹੈ। ਇਹ ਮੇਰੀ ਸਾਸੂ ਮਾਂ ਬੈਠੀ ਹੈ। ਖਬਰਦਾਰ ਮੇਰੀ ਸੱਸ ਕਵੇ ਤਾਂ ਮੈਂ ਤੈਨੂੰ ਦੱਸਾਂ। ਨਹੀਂ 5 ਸਾਲ ਤੇਰੇ ਵਿਆਹ ਨੂੰ ਹੋ ਗਏ ਨੇ ਹਾਂਜੀ, ਤੇ ਬੱਚੇ ਨਹੀਂ ਹੈਗੇ, ਬੱਚੇ ਨਹੀਂ ਹੈਗੇ ਜੀ। ਠੀਕ ਹੈ ਜੀ। ਤੇ ਤੁਸੀਂ ਕੀ ਚਾਹੁੰਦੇ ਹੋ ਮਾਂ ਜੀ? ਮੈਂ ਚਾਹਨੀ ਆ ਕਿ ਇਹ ਕਮਾਵੇ ਖੱਟੇ, ਮੇਰੀ ਧੀ ਨੂੰ ਸੁੱਖ ਦੇਵੇ, ਘਰ ਆਪਦਾ ਮਕਾਨ ਲਹਿਦਾ ਰਵੇ, ਤੇ ਮੇਰੀ ਧੀ ਨੂੰ ਇਹ ਛੱਡ ਦੇਵੇ ਜਿਹੜੇ ਆ ਕਰਦਾ ਫਿਰਦਾ ਕੰਮ। ਦੇਖੋ ਜੀ, ਮੈਂ ਜਦੋਂ ਕੰਮ ਤੋਂ ਛੁੱਟੀ ਕਰਕੇ ਘਰ ਆਉਣਾ ਨਾ ਜੀ, ਆਹੋ ਸਾਰਾ ਘਰ ਦਾ ਰਾਸ਼ਨ ਮੈਂ ਲਿਆਣਾ, ਹੂੰ ਠੀਕ ਹੈ ਨਾ, ਦੇਖਭਾਲ ਮੈਂ ਕਰਨਾ, ਬਿੱਲ ਮੈਂ ਦੇਣਾ ਵਾ, ਪਾਣੀ ਦਾ ਬਿੱਲ ਮੈਂ ਦੇਣਾ, ਗੈਸ ਦਾ ਮੈਂ ਦੇਣਾ ਵਾ। ਜਦੋਂ ਸ਼ਾਮ ਨੂੰ ਆਵਾਂ, ਮੈਂ ਇਹਨਾਂ ਸੇ ਦੀ ਡੱਬੀ ਕੈਪਟਨ ਦੀ ਵੀ ਲੈ ਕੇ ਆਵਾਂ। ਮੈਂ ਦੱਸਾਂ ਮੈਂ ਕੀ ਤੇ ਕਰਾਂ। ਪੈਸੇ ਕੌਣ ਦਿੰਦਾ ਹੈ? ਮੇਰੇ ਕੋਲੋਂ ਜਾਂਦੇ ਨੇ। ਮਿੰਟ ਮਾਈ ਹੌਲੀ ਗੱਲ ਕਰ, ਤੈਨੂੰ ਮੈਂ ਪਹਿਲੇ ਵੀ ਕਿਹਾ ਇੱਥੇ ਚੌਧਰੀ ਦੇ ਡੇਰੇ ਤੇ ਬੈਠੀ, ਤੂੰ ਕੋਈ ਆਮ ਬੰਦੇ ਦੇ ਡੇਰੇ ਤੇ ਨਹੀਂ ਬੈਠੀ। ਚੌਧਰੀ ਮੈਂ ਤਾਂ ਬੋਲਣ ਹੀ ਨਹੀਂ ਰਹੀ। ਆ ਗੱਲ ਸੁਣ, ਆ ਮਾਰ ਪਿੰਨੀਆਂ ਨੂੰ 2 ਹੱਥ ਮਾਰ। ਹਾਂਜੀ। ਜਦੋਂ ਇਹਨਾਂ ਹਾਲੀ ਤੱਕ ਤੈਨੂੰ ਇਹਨਾਂ ਪੈਸੇ ਵਾਪਸ ਨਹੀਂ ਕੀਤੇ, ਉਹ ਨਹੀਂ ਜੀ, ਦੁੱਧ ਦੇ ਕਿਲੋ ਦੁੱਧ ਦੇ, ਨਹੀਂ ਜੀ, ਹਾਂ ਨਹੀਂ ਜੀ। ਉਸ ਤੋਂ ਬਾਅਦ ਵੇ ਉਹ ਵੇ ਧੀ ਦਾ ਪਿਓ, ਹਾਂਜੀ, ਠੀਕ ਹੈ ਨਾ, ਜਿਨ੍ਹਾਂ ਦੀਆਂ ਧੀਆਂ ਹੁੰਦੀਆਂ ਉਹਨਾਂ ਵਾਸਤੇ ਸ਼ਰਮ ਵਾਲੀ ਗੱਲ ਹੁੰਦੀ, ਤੁਸੀਂ ਬਿਲਕੁਲ ਸਹੀ ਤੇ ਕਹਿ ਰਹੇ ਤੁਹਾਨੂੰ ਹਿਆ ਕਰਨੀ ਚਾਹੀਦੀ ਹੈ। ਜਦੋਂ ਘਰ ਦੇ ਵਿੱਚ ਤੁਹਾਡਾ ਵਿਆਹ ਹੋਇਆ, ਹੋ। ਹਾਂਜੀ, ਤੁਸੀਂ ਫਿਰ ਇੱਕ ਕੁੜੀ ਨੂੰ, ਮਾਸੂਮ ਕੁੜੀ ਨੂੰ ਤੁਸੀਂ ਧੋਖਾ ਦਿਓ, ਤਾਂ ਅੱਛੀ ਗੱਲ ਨਹੀਂ ਨਾ। ਤੁਸੀਂ ਬਿਲਕੁਲ ਸਹੀ ਪੁੱਤਰ ਜਦੋਂ ਇਹਨੇ ਤੇਰਾ ਉਹ 1 ਕਿਲੋ ਦੁੱਧ ਦੇ ਪੈਸੇ ਦਿੱਤੇ ਸੀ, ਤੂੰ ਉਦੋਂ ਇਹਦੀਆਂ ਗੱਲਾਂ 'ਚ ਕਿਉਂ ਆਈ? ਮੈਨੂੰ ਨਹੀਂ ਸੀ ਪਤਾ ਇੰਜ ਦਾ। ਕਿਹਨੂੰ? ਇਹਨੇ ਮੈਨੂੰ ਕੁਝ ਨਹੀਂ ਦੱਸਿਆ, ਇਹਨੇ ਤੇ ਮੈਨੂੰ ਉਦੋਂ ਬਾਜੀ ਕਿਹਾ ਸੀ। ਜਦੋਂ ਦੁੱਧ ਦੇ ਪੈਸੇ ਦਿੱਤੇ ਹਾਂ, ਕਹਿੰਦਾ ਬਾਜੀ ਪੈਸੇ ਮੈਂ ਦੇ ਦੇਣੇ। ਮੈਂ ਦੇ ਦਿੰਦਾ। ਤੇ ਮੈਂ ਫਿਰ? ਕਿਹਾ ਸੀ ਵੀਰੇ ਪੈਸੇ ਲੈ ਲੈ ਮੇਰੇ ਕੋਲ, ਮੈਨੂੰ ਕੀ ਪਤਾ ਸੀ ਮੇਰੀ ਜ਼ਿੰਦਗੀ ਖਾਲੀ ਕਰ ਦੇਗਾ। ਨਹੀਂ ਫਿਰ ਜਦੋਂ ਇਹਨੇ ਬਾਅਦ ਚ ਜਦੋਂ ਆਫਰ ਕੀਤੀ, ਤੁਹਾਨੂੰ ਵਿਆਹ ਦੀ ਗੱਲ ਕੀਤੀ ਜਾਂ ਕੁਝ ਵੀ ਕਿਹਾ ਇਹਨੇ? ਇਹਨੇ ਮੈਨੂੰ ਕਿਹਾ ਸੀ ਮੈਂ ਤੇਰੇ ਨਾਲ ਵਿਆਹ ਕਰਾਂਗਾ, ਅੱਛਾ, ਮੈਂ ਜਾਇਦਾਦ ਜ਼ਮੀਨ ਦਾ ਮਾਲਿਕ ਹੈਗਾ। ਇਹਨੇ ਕੀ ਕਿਹਾ? ਬਾਜੀ ਮੈਂ ਤੇਰੇ ਨਾਲ ਵਿਆਹ ਕਰਾਂਗਾ। ਬਾਜੀ ਕਿੱਥੋਂ ਆ ਗਈ? ਨਹੀਂ ਉਹ ਕਹਿਣ ਡਈ ਨੇ ਇਹਨੇ ਮੈਨੂੰ ਬਾਜੀ ਕਿਹਾ। ਉਹਦਾ ਪਿਓ ਬੈਠਾ, ਉਹਦੇ ਸਾਹਮਣੇ ਇੰਜ ਹੀ ਕਹਿਣਾ ਉਹਨੇ। ਸ਼ੁਰੂ ਗੱਲ ਬਾਜੀ ਕਹਿਣ ਤੋਂ ਹੋਈ ਤੇ ਭਰਾ, ਇਹ ਇਦਾਂ ਹੀ ਹੁੰਦਾ ਚੋਰੀ ਸਾਹਿਬ, ਇਹ ਇਸ਼ਕ 'ਚ ਬਾਜੀ ਕਹਿ ਕੇ ਹੀ ਸ਼ੁਰੂ ਹੁੰਦਾ ਇਸ਼ਕ ਦਾ ਹਾਂਜੀ। ਭਰਾ ਕਹਿ, ਫਿਰ ਅੱਗੇ ਜਾ ਕੇ ਇਸ਼ਕ ਹੋ ਜਾਂਦਾ। ਬੱਚੀ ਮੇਰੀ ਸਿੱਧੀ, ਉਹਨੂੰ ਨਹੀਂ ਕਿਸੇ ਗੱਲ ਦਾ, ਹਾਂ। ਇਹਨੇ ਕੀਤਾ ਜੋ ਕੀਤਾ। ਬੜੀ ਕੀ ਸਿੱਧੀ। ਕਰੋ। ਤੁਹਾਡੀ ਸ਼ਕਲ ਦੱਸਦੀ, ਤੁਸੀਂ ਪਹਿਲੇ ਵੀ 2 ਮੁੰਡਿਆਂ ਨੂੰ ਕੁੱਟਿਆ ਫੜ ਕੇ। ਨਹੀਂ ਉਹ ਤਾਂ ਧੀ ਜਵਾਨ ਹੋਵੇ ਤੇ ਕੁੱਟਣਾ ਹੀ ਪੈਂਦਾ ਕੋਈ ਨਾ ਕੋਈ, ਉਹ ਤੇ ਫਿਰ ਹੋ ਹੀ ਜਾਂਦਾ। ਭਾਈ ਸਾਹਿਬ ਗੱਲ ਕੀ ਹੈ, ਤੁਹਾਡੇ ਕੋਲ ਫੈਸਲਾ ਆਇਆ ਹੈ, ਮੈਂ ਜੋ ਤੁਹਾਨੂੰ ਕਿਹਾ ਉਹੀ ਸੱਚ ਇਹ ਕੁੱਟੀ ਜਾ ਨਾਲ ਨਾਲ, ਇਹ ਕੁੱਟੀ। ਤੁਸੀਂ ਬੋਰੀਆਂ ਲਾ ਕੇ ਆਏ ਹੋ। ਹਾਂ ਥੱਕਿਆ। ਚਲੋ ਸਾਹਿਬ ਤੁਹਾਨੂੰ ਕਹਿ ਰਿਹਾ ਬੋਰੀਆਂ ਲਾ ਕੇ ਆਓ, ਤੁਸੀਂ ਫੈਸਲਾ ਕਰੋ, ਤੁਸੀਂ ਵੇਖੋ ਤੇ ਸਹੀ ਜ਼ਰਾ। ਕੋਈ ਨਹੀਂ, ਫੈਸਲਾ ਹੋਏਗਾ ਤੇ ਇੱਥੋਂ ਜਾਣਾ ਹੋ, ਇੰਜ ਕਿੱਥੇ ਜਾਣਾ? ਉਹ ਤੇ ਕਟਵਾਈ ਜਾਣ ਡੇ ਨੇ, ਤੇ ਫੈਸਲੇ ਨੂੰ ਅਸੀਂ ਆਏ ਬੈਠੇ। ਅੱਛਾ ਜਦੋਂ ਤੁਸੀਂ ਆਏ ਹੋ ਇੱਥੇ, ਹਾਂਜੀ ਹਾਂ ਇਹਨਾਂ ਦੇ ਘਰ ਜਦੋਂ ਆਇਆ, ਹਾਂਜੀ,
ਮਤਲਬ ਜਦੋਂ ਇਹਨਾਂ ਨਾਲ ਰਿਸ਼ਤਾ ਕਿੰਨੇ ਕਰਾਇਆ ਸੀ ਤੁਹਾਡਾ? ਮੈਂ ਤੁਹਾਨੂੰ ਦੱਸਣਾ ਮੈਂ ਆਇਆ ਸਾਂ ਕਮਰਾ ਕਿਰਾਏ ਤੇ ਲੈਣ ਲਈ। ਅੱਛਾ। ਇਹਨਾਂ ਦਾ ਉਤਲਾ ਪੋਰਸ਼ਨ ਕਮਰਾ ਕਿਰਾਏ ਤੇ 6000 ਰੁਪਇਆ ਕਿਰਾਏ ਤੇ ਮੈਂ ਲਿਆ ਵੇ। 2 ਸਾਲ ਮੈਂ ਰਿਹਾ ਵਾਂ। ਹਨਾ। ਤੀਸਰੇ ਸਾਲ ਇਹਨਾਂ ਨੇ ਕਿ ਮੁੰਡਿਆਂ ਤੂੰ ਸ਼ਾਦੀ ਕਰ ਲੈ। ਉਹ ਤੁਸੀਂ ਕਿਉਂ ਕਿਹਾ ਜੀ? ਹੈ ਉਂਝ ਵੀ ਤੇ ਰਹਿਣ ਡਿਆ ਸੀ, ਕੁੜੀ ਮੇਰੀ ਵੱਡੀ ਸਾਰੀ ਹੋ ਗਈ ਸੀ। ਇਹ ਉਦੋਂ ਮੈਨੂੰ ਅਨਕੜਮਾ ਜਿਹਾ ਚੰਗਾ ਲੱਗਿਆ ਕੰਮ ਤੇ ਉਦੋਂ ਜਾਂਦਾ ਸੀ। ਹੈ ਜਦੋਂ ਦਾ ਨਿਕਾਹ ਕੀਤਾ ਉਦੋਂ ਮਰ ਗਿਆ, ਇਹਦੇ ਵੱਡੇ ਮਰ ਗਿਆ, ਕੰਮ ਤੋਂ ਹੀ ਬਹਿ ਗਿਆ। ਮੈਂ ਕਿਹਾ ਕਿ ਚੱਲ ਬਾਹਰ ਕੀ ਦੇਖਿਆ ਭਾਲਾ ਮੁੰਡਾ 2 ਸਾਲ ਇਹਨੂੰ ਰਹਿੰਦੇ ਨੂੰ ਹੋ ਗਏ, ਚੱਲ ਕਾਕਾ ਤੂੰ ਨਿਕਾਹ ਕਰ ਲੈ। ਇਹਨੂੰ ਮੈਂ ਪੁੱਛਿਆ ਕੋਈ ਵਿਆਹ ਮੂੰਹ ਹੋਇਆ ਕਿ ਕੋਈ ਨਹੀਂ। ਅੱਛਾ। ਇਹਨੇ ਕਿਹਾ ਨਹੀਂ ਮੇਰੀ ਮਾਂ ਮਰ ਗਈ, ਪਿਓ ਮੇਰਾ ਪਤਾ ਨਹੀਂ ਕਿੱਧਰ ਨੂੰ ਨਿਕਲ ਗਿਆ, ਚਾਚਾ ਮੈਨੂੰ ਲਿਫਟ ਨਹੀਂ ਕਰਾਉਂਦਾ, ਉਹਦੀ ਵੀ ਧੀ ਹੈਗੀ ਲੇਕਿਨ ਉਹ ਮੈਨੂੰ ਨਹੀਂ ਦੇਣ। ਮੈਂ ਕਿਹਾ ਚੱਲ ਪੁੱਤਰ ਕੋਈ ਗੱਲ ਨਹੀਂ, ਮੇਰੇ ਸਿਰ ਤੇ ਵੀ ਬੰਦਾ ਕੋ ਨਹੀਂ, ਕੁੜੀ ਦਾ ਭਰਾ ਕੋ ਨਹੀਂ, ਤੇ ਤੂੰ ਮੇਰਾ ਪੁੱਤਰ ਬਣ ਜਾ ਤੇ ਜਵਾਈ ਬਣ ਜਾ। ਅੱਛਾ। ਮੈਂ ਕਿਹਾ ਇਹਨੂੰ ਜਾਣਾ ਹੀ ਤੇ ਲੈ ਜਾ ਆਪਦੇ ਘਰ। ਇਹਨੇ ਕਿਹਾ ਮੇਰਾ ਕੋਈ ਘਰ ਜਦੋਂ ਨਹੀਂ। ਪੁੱਤਰ ਬਣਾ ਲਿਆ, ਜਵਾਈ ਬਣਾ ਲਿਆ, ਅੱਜ ਉਹਦੇ ਤੇ ਤੋਮਤਾਂ ਲਾਉਣ ਨੇ। ਇਹ ਕੁੜੀ ਨੂੰ ਲੈ ਕੇ ਪਾਰਕ 'ਚ ਬੈਠਾ ਸੀ। ਮੇਰੀ ਧੀ ਦਾ ਕੀ ਗੁਨਾਹ ਹੈ ਚੌਧਰੀ ਸਾਹਿਬ? ਇਹ ਗੱਲ ਤੁਹਾਡੀ ਧੀ ਨਾਲ ਹੋਈ ਹੋਵੇ, ਤੁਹਾਨੂੰ ਲੱਗ ਪਤਾ ਜਾਵੇ, ਤੁਹਾਨੂੰ ਅੱਗ ਲੱਗਦੀ ਕਿ ਨਹੀਂ ਲੱਗਦੀ? ਪਾਰਕ ਦੇ ਵਿੱਚ ਲੋਕੀ ਵਾਕ ਕਰਨ ਇੱਕ ਮਿੰਟ ਇੱਕ ਮਿੰਟ। ਅੱਛਾ। ਨਹੀਂ ਤੈਨੂੰ ਹਿਆ ਨਹੀਂ ਹੁੰਦੀ ਇਹੋ ਜੀ ਗੱਲ ਕਰਦੇ? ਤੈਨੂੰ ਮੈਂ ਇੱਥੋਂ ਚਪੇੜਾ ਮਾਰ ਕੇ ਕੱਢਾਂ ਤੈਨੂੰ ਫਿਰ ਲੋਕੀ ਕਹਿਣਗੇ ਚੌਧਰੀ ਨੇ ਜਾਤੀ ਕੀਤੀ। ਤੇ ਚੌਧਰੀ ਨਹੀਂ ਤੂੰ ਆਪਣੇ ਜਵਾਈ ਦੇ ਉੱਤੇ ਜੋ ਤੁਹਮਤ ਲਾਉਣ ਨਹੀਂ ਹੈ, ਤੂੰ ਘਰ ਦੇ ਵਿੱਚ ਜਵਾਈ ਨੂੰ ਸਕੂਨ ਦਵੇਂ ਜਾਂ ਇਸ ਤਰ੍ਹਾਂ ਕਰੇ, ਉਹ ਕਾਹਦੇ ਲਈ ਬਾਹਰ ਜਾਵੇ? ਚੌਧਰੀ ਸਾਹਿਬ 2 ਅੰਡੇ ਤੈਨੂੰ ਚਪੇੜ ਮਾਰਨੀ ਹੈ, 2 ਅੰਡੇ। ਚੌਧਰੀ ਵੀ ਉਹਦੇ ਨਾਲ ਦਾ ਹੋ ਗਿਆ ਜੀ। ਇਹੋ ਜਿਹੀਆਂ ਔਰਤਾਂ ਜਿਹੜੀਆਂ ਹੁੰਦੀਆਂ ਨਾ ਅਗਲੇ ਦੀ ਇੱਜ਼ਤ ਵੀ ਖਰਾਬ ਕਰਦੀਆਂ, ਆਪਣੀ ਵੀ ਖਰਾਬ ਕਰਦੀਆਂ। ਇਹਨੂੰ ਇਸ ਗੱਲ ਦਾ ਨਹੀਂ ਪਤਾ ਕਿ ਉਹ ਕਿਸੇ ਦੀ ਧੀ ਏ, ਉਹਦੇ ਤੇ ਤੂੰ ਰੌਲਾ ਪਾਉਣ ਨਹੀਂ, ਉੱਥੇ ਪਾਰਕ 'ਚ ਵੀ ਰੌਲਾ ਪਾਇਆ, ਉਹਦੇ ਪਿਓ ਨੂੰ ਵੀ ਤੂੰ ਬਦਨਾਮ ਕਰਨ ਨਹੀਂ। ਇਹੋ ਜਿਹੀ ਗੱਲ ਹੋਵੇ ਤੂੰ ਚੁੱਪ ਕਰਕੇ ਬਰਦਾਸ਼ਤ ਕਰ ਜਾ। ਅਗਲੇ ਦੀ ਧੀ ਉਹਦੇ ਘਰ ਲੈ ਕੇ ਜਾ ਬਈ, ਆਪਣੀ ਧੀ ਨੂੰ ਸਮਝਾਓ। ਮੈਨੂੰ ਘਰ ਦਾ ਹੀ ਨਹੀਂ ਸੀ ਪਤਾ। ਤੁਹਾਨੂੰ ਮੇਰੇ ਕੋਲ ਵੀ ਨਹੀਂ ਸੀ ਆਉਣਾ ਚਾਹੀਦਾ, ਤੁਹਾਨੂੰ ਲੈ ਕੇ ਜਾਣਾ ਚਾਹੀਦਾ ਸੀ ਉਹਦੇ ਘਰ। ਉਹਨੂੰ ਕਹਿੰਦੇ ਬਈ ਤੁਹਾਡੀ ਧੀ ਏ, ਸਾਡੀ ਵੀ ਧੀ ਏ, ਇਹ ਧੀ ਦੀ ਇੱਜ਼ਤ ਦਾ ਮਸਲਾ। ਚੌਧਰੀ ਚੁੱਪ ਕਰਕੇ ਤੇ ਇਹੋ ਜਿਹਾ ਬਰਦਾਸ਼ਤ ਕਰੀਦੀ ਹੁੰਦੀ ਗੱਲ। 5 ਸਾਲ ਹੋ ਗਿਆ ਚੌਧਰੀ ਸਾਹਿਬ ਮੈਨੂੰ ਬਰਦਾਸ਼ਤ ਕਰ ਦਿਆ। ਉਹ 5 ਸਾਲ ਹੋ ਗਏ, ਪਹਿਲਾਂ ਸੁੱਤੀ ਸੀ ਕਿਤੇ। 5 ਸਾਲ ਹੋ ਗਏ ਨੇ। ਨਾ ਬੋਲੋ ਜਦੋਂ ਵੱਡੀ ਗੱਲ ਕਰ ਰਹੇ ਹੋ ਤੁਸੀਂ ਨਾ ਬੋਲੋ। ਤੇਰਾ ਖਾਣਾ ਖਰਾਬ ਹੋਵੇ ਤੇਰਾ। ਨਹੀਂ ਜਦੋਂ ਕਹਿਣ ਜੁੜੇ ਤੁਹਾਡਾ ਕੰਮ ਸੀ ਕਿ ਭਾਈ ਤੂੰ ਮੇਰਾ ਭਰਾ ਏ, ਇਹ ਧੀ ਏ ਤੁਹਾਡੀ, ਸਾਡੀ ਵੀ ਧੀ ਏ, ਤੇ ਇੱਜ਼ਤ ਦਾ ਮਸਲਾ ਮੈਂ ਆਪਣੇ ਜਵਾਈ ਨੂੰ ਸਮਝਾਣੀ, ਤੁਸੀਂ ਕੁੜੀ ਨੂੰ ਸਮਝਾਓ। ਤੂੰ ਚੁੱਪ ਕਰਕੇ ਜਵਾਈ ਨੂੰ ਲੈ ਘਰ ਚਲੀ ਜਾ ਕਿ ਪੁੱਤਰ ਆ ਮੇਰੇ ਹੱਥਾਂ ਨੂੰ ਵੇਖ, ਮੇਰੇ ਘਰ ਵੇਖ, ਮੇਰੀ ਧੀ ਵੇਖ, ਆਪਣੀ ਬੀਵੀ ਵੇਖ। ਇਹ ਗੱਲ ਇੱਥੋਂ ਤੱਕ ਪਹੁੰਚਦੀ ਨਾ। ਚੌਧਰੀ ਸਾਹਿਬ 5 ਸਾਲ ਹੋ ਗਏ 5 ਸਾਲ ਤੂੰ ਸਿਰਫ ਇਹਦਾ ਖੁਰਾ ਨੱਪਦੀ ਰਹੀ ਹੈ 5 ਸਾਲ ਕਿ ਮੈਨੂੰ ਕੋਈ ਇਹਦੀ ਗਲਤੀ ਲੱਭੇ ਤੇ ਮੈਨੂੰ ਬਿੱਜ਼ਤ ਕਰਕੇ ਘਰ ਚੋਂ ਕੱਢਾਂ। ਨਾ ਚੌਧਰੀ ਕਿੰਨੇ ਨਹੀਂ, ਮੈਂ ਤਾਂ ਤੈਨੂੰ ਹੱਥ ਹੀ ਨਹੀਂ ਲਾਇਆ ਚਮਕੀਤੜੇ। ਨਹੀਂ ਤੁਹਾਡਾ ਕੀ ਤਲਕ ਹੈ ਬੱਚੀ ਕਿਸੇ ਦੀ ਬੱਚੀ ਨੂੰ ਮਾਰ? ਮੈਂ ਤੇ ਕੁਝ ਵੀ ਨਹੀਂ ਕਿਹਾ ਚੌਧਰੀ ਸਾਹਿਬ। ਫੜ ਕੀਤੀ ਹੈ ਪੂਰੇ ਉੱਥੋਂ ਪਾਰਕ ਤੋਂ ਲੈ ਕੇ ਤੁਹਾਡੇ ਘਰ ਤੱਕ। ਤੇਰੀ ਤੇ ਬਣਦੀ ਸੀ ਨਾ, ਤੇਰੀ ਤੇ ਖੈਰ ਹੈ। ਅੱਛਾ ਇਹਦੀ ਕਿਉਂ ਬੇਇੱਜ਼ਤੀ? ਇਹਦੀ ਬੇਇੱਜ਼ਤੀ ਕਿਉਂ ਮਾਰਿਆ? ਮੇਰੇ ਬਾਪ ਦੇ ਆਉਣ ਤੋਂ ਪਹਿਲੇ ਨੇ ਮੈਨੂੰ ਮਾਰਿਆ। ਕਿੱਥੇ ਕਿ ਸੱਟ ਲੱਗੀ ਤੇ ਵਹਾ ਕੋ ਨੀਲ ਪਿਆਈ ਤੇ ਵਹਾ ਇਹ ਰੋ ਕੇ ਸੱਚੀ ਹੁੰਦੀ ਪਈ। ਇਹਨਾਂ ਦੀ ਪਿਓ ਦੀ ਇੱਜ਼ਤ ਦਾ ਸਾਥ ਨਹੀਂ ਤੇ ਸੱਚੀ ਹੁੰਦੀ ਪਈ। ਲੇਕਿਨ ਅੱਜ ਤੋਂ ਬਾਅਦ ਕਦੀ ਵੀ ਕਿਸੇ ਦੀ ਧੀ ਭੈਣ ਦੀ ਗੱਲ ਹੋਏ ਉਹਦੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰੋ, ਉਹਨੂੰ ਗੱਲ ਨੂੰ ਫੈਲਾਉਣ ਦੀ ਕੋਸ਼ਿਸ਼ ਨਾ ਕਰੋ, ਨਾ ਕਿਸੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼। ਬਿਲਕੁਲ ਸਹੀ ਗੱਲ ਹੈ। ਇਹ ਤੇ ਚੌਧਰੀ ਸਾਹਿਬ ਉੱਥੇ ਰੌਲਾ ਪਾ ਕੇ ਤੇ ਪੂਰਾ ਮਹੱਲੇ ਨੂੰ ਅੱਲੇ ਨੂੰ ਜਾਂਦੇ ਬੰਦਿਆਂ ਨੂੰ ਰੋਕ ਦੱਸੀ ਜਾਂਦੀ। ਮੈਨੂੰ ਤੇ ਚੁੱਪ ਲੱਗ ਗਈ। ਮੈਂ ਤੇ ਹਜੇ ਤੱਕ ਚੁੱਪ ਆ ਕਿ ਯਾਰ ਚੱਲ ਜੀ ਹੋ ਹੀ ਗਈ ਕੋਈ ਗੱਲ ਕਿ ਤੇਰਾ ਬਣਦਾ ਤੂੰ ਮੇਰੇ ਕੋਲ ਆ, ਮੇਰੇ ਨਾਲ ਗੱਲ ਕਰ, ਮੈਂ ਆਪਣੀ ਧੀ ਨੂੰ ਡਕਾਂ ਸਮਝਾਵਾਂ। ਇਸ ਮਾਈ ਨੇ ਤੇ ਇਹਨੂੰ ਵੀ ਵੇਖੋ ਨਾ ਜੁੱਤੀਆਂ ਮਾਰ ਖਰੇ ਕਿੰਜ ਦਾ ਕਰਤਾ। ਤੀ ਮੇਰੀ ਨੂੰ ਧੋਈ ਫਿਰੇ, ਉੱਥੇ ਬੱਚੇ ਇਕੱਠੇ ਹੋਏ, ਸਰਕਸ ਲੱਗੀ। ਮੈਂ ਤੇ ਆਪ ਧੱਕੇ ਨਾਲ ਮੈਂ ਕਿਹਾ ਸ਼ੁਕਰ ਹੈ ਚਲੋ ਚੌਧਰੀ ਸਾਹਿਬ ਕੋਈ ਗੱਲ ਨਹੀਂ ਕਦੀ ਵੀ ਇਹੋ ਜਿਹਾ ਕੰਮ ਨਹੀਂ ਕਰਨਾ। ਜਦੋਂ ਵੀ ਕੋਈ ਗੱਲ ਹੋਵੇ ਉਹਦੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰੋ, ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ। ਇਹ ਆਪਣਾ ਤੁਸੀਂ ਸ਼ੁਰੂ ਤੋਂ ਚੌਧਰੀ ਹੋ? ਨਹੀਂ ਪਿਛਲੇ ਜੁਮੇ ਜਦੋਂ ਬਾਰਿਸ਼ ਨਹੀਂ ਪਈ ਉਦੋਂ ਹੋਇਆ ਕਿਉਂ? ਉਦੋਂ ਮੈਂ ਚੌਧਰੀ ਬਣ ਗਿਆ। ਮੈਂ ਸੁੱਤਾ ਉੱਠਿਆ ਮੈਨੂੰ ਪਤਾ ਹੀ ਨਹੀਂ ਲੱਗਾ। ਮੈਂ ਵੀ ਕਹਾਂ ਚੌਧਰੀ ਸ਼ੁਰੂ ਤੋਂ ਹੁੰਦੇ ਨੇ। ਓਏ ਚੌਧਰੀ ਕਿਹੜੇ ਕੋਈ ਉੱਥੇ ਬਣਦੇ ਨਹੀਂ। ਮਕਾਨ ਤੁਹਾਡਾ ਕਿਰਾਏ ਤੇ ਹੈ ਤੇ ਤੁਸੀਂ ਕਹਿੰਦੇ ਮੈਂ ਚੌਧਰੀ। ਉਹ ਚੌਧਰੀ ਹੁੰਦੇ, ਭਾਵੇਂ ਮਕਾਨ ਕਿਰਾਏ ਤੇ ਹੋਵੇ, ਭਾਵੇਂ ਨਾਮ ਹੀ ਹੋਵੇ, ਝੁੱਗੀਆਂ 'ਚ ਵੀ ਰਹਿੰਦੇ ਹੁਣ ਚੌਧਰੀ ਹੁੰਦੇ ਨਹੀਂ। ਮੈਂ ਤੁਹਾਨੂੰ ਦੱਸਾਂ ਚੌਧਰੀ ਸਾਹਿਬ ਸ਼ੋਖਾ ਹੋਇਆ, ਤੁਸੀਂ ਉਹਦੇ ਨਾਲ ਗੱਲ ਕਰੋ, ਇਸ ਗੱਲ ਨੂੰ ਨਿਬੇੜੋ। ਇਹਦੀ ਕਿਹੜੀ ਗੱਲ ਹੈ? ਚੌਧਰੀ ਸਾਹਿਬ ਤੁਹਾਡੇ ਬੱਚੇ ਨਹੀਂ ਨਾ ਹੈਗੇ? ਨਹੀਂ ਮੇਰੀ ਕੋਤੀ ਹੈ ਚੌਧਰੀ। ਇਹਦੇ 'ਚ ਰੋਣ ਵਾਲੀ ਕਿਹੜੀ ਗੱਲ? ਚਲੋ ਉਹ ਵੀ ਜਵਾਈ ਦੀ ਸ਼ਕਲ 'ਚ ਪੁੱਤਰ ਮਿਲ ਗਿਆ ਤੁਹਾਨੂੰ ਤੇ ਤੁਸੀਂ ਵੀ ਸ਼ੁਕਰ ਅਦਾ ਕਰੋ। ਹੋਰ ਕੀ ਲੈਣਾ? ਮੈਂ ਤਾਂ ਸ਼ੁਕਰ ਅਦਾ ਕਰਨੀ ਹੈ ਚੌਧਰੀ। ਮੈਂ ਇਨਸਾਫ ਮੰਗਣ ਆਈ ਹਾਂ ਕਿ ਇਹਦੀ ਅਕਲ 'ਚ ਕੁਝ ਪਾਓ ਗੱਲ। ਅੱਜ ਤੋਂ ਬਾਅਦ ਇਹਦੀ ਕੋਈ ਗੱਲ ਸੁਣ ਲੈਂਗੀ ਨਾ ਤੇ ਜੇ ਇਹਨੂੰ ਪਿਆਰ ਨਾਲ ਸਮਝਾਏਂਗੀ ਤਾਂ ਸਮਝ ਜਾਏਗਾ, ਜੇ ਗੁੱਸੇ ਨਾਲ ਸਮਝਾਏਂਗੀ ਫਿਰ ਨਹੀਂ ਸਮਝੇਗਾ। ਨਹੀਂ ਮੈਂ ਫਿਰ ਵੀ ਖਿੱਚ ਕੇ ਤੁਹਾਡੇ ਕੋਲ ਹੀ ਲਿਆਣਾ ਇਹਨੂੰ। ਖਿੱਚ ਕੇ ਲਿਆਉਣ ਦੀ ਬਜਾਏ ਅਗਰ ਪਿਆਰ ਨਾਲ ਤੁਸੀਂ ਘਰ ਗੱਲ ਮੁਕਾ ਲਓ ਤਾਂ ਉਹ ਨਹੀਂ ਠੀਕ। ਇਹਨੂੰ ਪੁੱਤਰ ਸਮਝ ਕੇ ਇਹਨੂੰ ਰੱਖ, ਇਹਨੂੰ ਜਵਾਈ ਸਮਝ ਕੇ ਨਾ ਰੱਖ। ਤੇਰੀ ਮਾਂ ਹੈ ਓਏ? ਹਾਂਜੀ ਹਾਂ ਹਾਂਜੀ।
ਮਾਂ ਇਹਦੀ ਮਰ ਗਈ ਹੋਈ ਹੈ ਨਖੱਤੇ ਦੀ। ਅੱਬਾ ਮੇਰਾ ਚਲਾ ਗਿਆ ਜੀ, ਅੰਮੀ ਮੇਰੀ ਹੈ ਜੀ। ਅੰਮੀ ਆ? ਹਾਂਜੀ। ਅੱਬੂ ਕਿੱਥੇ ਚਲਾ ਗਿਆ? ਅੱਬੂ ਮੇਰੇ ਕੰਮ ਚਲੇ ਗਿਆ ਕਿਤੇ? ਨਹੀਂ ਕੰਮ ਨਹੀਂ ਗਿਆ ਤੇ ਜੀ। ਫਿਰ ਅੱਬੂ ਕਿੱਥੇ ਗਿਆ? ਅੱਬੂ ਕਰਾਚੀ ਗਿਆ ਜੀ। ਤੇ ਫਿਰ ਹੈ ਨਾ, ਮਰਿਆ ਤੇ ਨਹੀਂ ਨਾ? ਲੇਕਿਨ ਸਾਡਾ ਰਿਸ਼ਤਾ ਨਹੀਂ ਜੀ, ਸਾਰੇ ਸਾਨੂੰ ਛੱਡ ਕੇ ਚਲਾ ਗਿਆ। ਕਿਉਂ ਛੱਡ ਕੇ ਕਿਉਂ ਚਲਾ ਗਿਆ ਤੈਨੂੰ? ਇਹਦੀਆਂ ਕਰਤੂਤਾਂ ਤੋਂ। ਛੱਡ ਕੇ ਕਿਉਂ ਗਿਆ? ਉਹ ਕਹਿੰਦੇ ਜੀ ਮੈਂ ਆਪ ਹੀ ਆ ਜਾਵਾਂਗਾ, ਤੁਸੀਂ ਰਵੋ। ਹੁਣ ਅਸੀਂ ਇੱਥੇ ਕੀ ਕਰੀਏ? ਕਿੱਥੇ? ਮੇਰੀ ਬੁੱਢੀ ਮਾਈ ਹੈ, ਮੈਂ ਉਹਨਾਂ ਨੂੰ ਲੈ ਕੇ ਬੈਠਾ ਹਾਂ ਘਰ ਦੇ ਵਿੱਚ। ਕਿੱਥੇ? ਉੱਥੇ ਘਰ ਆਪਣੇ। ਇਹਨਾਂ ਰਹਿਣ ਲਿਆ? ਨਹੀਂ, ਉਹ ਉਧਰ ਰਹਿ ਰਹੇ ਨੇ ਦੂਸਰੇ ਘਰ। ਤੇ ਪਹਿਲਾਂ ਕੋਈ ਇਹਨਾਂ ਨਾਲ ਕਿਰਾਏ ਤੇ ਰਹਿੰਦਾ? ਉਹ ਬਸ ਮੈਂ ਕਿਹਾ ਜੀ ਕਿ ਨਵਾਂ ਆਇਆ ਵਾ, ਲਾਹੌਰ ਆਏ ਜੀ, ਪਿੰਡ ਦੇ ਆ ਨਾ ਅਸੀਂ ਪਿੱਛੋਂ। ਅੱਛਾ, ਹਾਂਜੀ। ਮਾਂ ਪਿਓ ਪਿੰਡ? ਹਾਂਜੀ, ਗੁਜਰਾਤ ਟੱਪੋ ਨਾ, ਜੇ ਇੱਕ ਪਿੰਡ ਆਉਂਦਾ ਜੀ। ਪੁੱਤਰ ਜਦੋਂ ਤੂੰ ਮਾਂ ਪਿਓ ਵੱਲ ਜਾਏ, ਮਾਂ ਪਿਓ ਵੱਲ ਕਰ, ਮਾਂ ਪਿਓ ਦੀ ਵੀ ਇੱਜ਼ਤ ਕਰ, ਮਾਂ ਪਿਓ ਹੈ ਉਹਨਾਂ ਨੂੰ ਵੀ ਮਿਲ। ਜਦੋਂ ਇੱਥੇ ਰਹਿਣਾ ਇਹਨੂੰ ਮਾਂ ਸਮਝ। ਮੈਂ ਤੇ ਇਹਨਾਂ ਨੂੰ ਸਮਝਦਾ, ਲੇਕਿਨ ਇਹ ਰੋਬ ਬਹੁਤ ਪਾਉਂਦੇ ਨੇ। ਰੋਬ ਨਹੀਂ ਪਾਉਣਾ ਚਾਹੀਦਾ ਨਾ, ਪਿਆਰ ਨਾਲ ਗੱਲ ਚੌਧਰੀ ਸਾਹਿਬ। 2 ਸਿਗਰਟ ਘੱਟ ਆਉਂਦੇ ਮੇਰੇ ਨਾਲ ਲੜਾਈ ਪਾ ਲੈਂਦੇ ਨੇ। ਯਾਰ ਸਿਗਰਟਾਂ ਦਾ ਕਿਉਂ ਦੱਸਣਾ ਬਾਰ-ਬਾਰ? ਲੋਕਾਂ ਨੂੰ ਦੱਸਣਾ ਚਾਹਨਾ ਤੇਰੀ ਸੱਸ ਚਰਸ ਪੀਂਦੀ? ਹਾਂ ਚੌਧਰੀ ਸਾਹਿਬ ਕੀ ਹੋ ਗਿਆ ਦੱਸ ਜੀ? ਦੇ। ਉਹ ਇਹ ਦੱਸਣਾ ਚਾਹਨਾ ਸਿਗਰਟ ਪੀਂਦੀ ਤੇਰੀ ਚਰਸ? ਹੁੱਕੇ ਤੋਂ ਬਸ ਹਮਸਾ ਜਾਨ ਛੁਡਾਈਏ, ਹੁੱਕੇ ਤੋਂ ਇਹਨਾਂ ਦੀ ਜਾਨ। ਪੁੱਤਰ ਜੋ ਵੀ ਹੈ ਉਹ ਤੁਹਾਡੇ ਘਰ ਦਾ ਮਸਲਾ, ਇਹੋ ਜੀ ਗੱਲ ਬਾਹਰ ਨਹੀਂ ਦੱਸੀ ਦੀ ਹੁੰਦੀ। ਆ ਗਰਮੀਆਂ ਹੋਣ। ਕੱਲ ਹੀ ਸਿਗਰਟ ਛੱਡ ਦਿਓ। ਮੈਂ ਚੌਧਰੀ ਸਾਹਿਬ ਨਹੀਂ ਪੀਂਦੀ, ਬਕਵਾਸ ਕਰਦਾ। ਮੇਰੀ ਗੱਲ ਸੁਣ, ਤੁਸੀਂ ਕਹਿੰਦੇ ਜਿਹੜੇ ਪੁੱਤਰ ਸਮਝੋ। ਆ ਗਰਮੀਆਂ ਆਉਂਦੀਆਂ ਤੈਨੂੰ ਕਤੀਰਾ ਗੂੰਦ ਭੇਂ ਕੇ ਮੈਂ ਖਵਾਣੀ ਆ ਹੈ। ਚਲੋ ਤੇ ਤੁਸੀਂ ਜੇ ਅਗਰ ਸਰਦੀਆਂ ਆ ਜਾਣ, 2 ਅੰਡੇ, ਕਿਲੋ ਦੁੱਧ ਹੈ, ਇਹ ਸਾਰਾ ਜੀਤ ਪਾ ਕੇ ਇਹਨੂੰ ਮੈਂ ਪਿਆਣੀ ਕਿ ਪੁੱਤਰ ਗਰਮ ਰਮੀ ਠੰਡ ਨਮੂਨੀਆ ਨਾ ਹੋ ਜਾਵੇ ਤੈਨੂੰ। ਇਹ ਮਾਵਾਂ ਕਰਦੀਆਂ ਨੇ, ਦੱਸ ਮੈਨੂੰ। ਨਹੀਂ ਕਰਦੀਆਂ। ਖਜੂਰਾ ਇਹਨੂੰ ਮੈਂ ਦੁੱਧ ਚ ਭੇਂ ਕੇ ਖਵਾਣੀ ਆ, ਜਲੇਬੀਆਂ ਇਹਨੂੰ ਮੈਂ ਖਵਾਣੀ ਕਿ ਇਹਨੂੰ ਨਮੂਨੀਆ ਨਾ ਹੋ ਜਾਵੇ, ਪਸਲੀਆਂ ਨੂੰ ਠੰਡ ਨਾ ਲੱਗ ਜਾਵੇ। ਇਹ ਫਿਰਦਾ ਇੱਧਰ ਅੱਖ ਮਟਕੇ ਕਰਦਾ। ਤੇ ਜਦੋਂ ਇੰਨੀਆਂ ਚੀਜ਼ਾਂ ਖਵਾਓਗੇ ਤਾਂ ਬਾਹਰ ਹੀ ਫਿਰੇਗਾ। ਹੈ ਕਿਉਂ ਇਹੋ ਜਿਹੀਆਂ ਚੀਜ਼ਾਂ ਖਵਾਉਂਦੇ ਹੋ? ਹੈ ਕਿ ਠੰਡ ਹੈ, ਬੱਚਾ ਹੈ, ਚਲੋ ਠੰਡ ਨਾ ਲੱਗ ਤੈਨੂੰ ਜਾਵੇ। ਹਯਾ ਨਹੀਂ ਹੁੰਦੀ ਇਹੋ ਜਿਹੀ ਗੱਲ ਕਰਦੇ? ਕਿਆ ਖਵਾਨੀ ਹੈ ਖਵਾਨੀ ਹੈ? ਅੱਜ ਤੁਸੀਂ ਖਵਾਇਆ ਵੀ ਉਹਦਾ ਨੌਲਣ ਦੇ। ਤੁਹਾਨੂੰ ਸ਼ਰਮ ਕਰਨੀ ਚਾਹੀਦੀ। ਜੇ ਪੁੱਤਰ ਨੂੰ ਖਵਾਓ ਇਹੋ ਜਿਹੀਆਂ ਚੀਜ਼ਾਂ, ਤੁਸੀਂ ਦੱਸੋਗੇ ਕਿ ਇਹਨੂੰ ਮੈਂ ਖਵਾਉਂਦੀ ਤੇ ਰਹੀ, ਪੁੱਤਰ ਭਾਵੇਂ ਮੈਨੂੰ ਰੋਟੀ ਪਕਾ ਕੇ ਖਵਾਉਂਦੀ ਰਹੀ। ਪੁੱਤਰ ਬਦਤਮੀਜ਼ ਹੋ ਜਾਵੇ। ਬਦਤਮੀਜ਼ ਨਹੀਂ ਹੁੰਦੇ ਪੁੱਤਰ, ਕਦੀ ਵੀ ਬਦਤਮੀਜ਼ ਨਹੀਂ ਹੁੰਦੇ ਅਗਰ ਉਹਨਾਂ ਨੂੰ ਪੁੱਤਰ ਸਮਝੋ ਤਾਂ। ਮੈਂ ਤੁਹਾਡੀ ਗੱਲ ਸਮਝ ਗਈ ਚੌਧਰੀ ਸਾਹਿਬ, ਮੈਨੂੰ ਜਿਵੇਂ ਹੁਕਮ ਕਰੋਗੇ ਮੈਂ ਮੰਨਣ ਨੂੰ ਤਿਆਰ ਆ, ਪਰ ਇਹਨੂੰ ਸਮਝਾ ਦਿਓ। ਅੱਜ ਤੋਂ ਬਾਅਦ ਇੱਕ ਤੇ ਤੁਸੀਂ ਉਹਨਾਂ ਕੋਲੋਂ ਸੌਰੀ ਕਰੋ, ਕੁੜੀ ਦਾ ਪਿਓ ਹੈ, ਉਹਦੇ ਕੋਲ ਮਾਫੀ ਮੰਗੋ। ਮੈਨੂੰ ਮਾਫ ਕਰ ਦਿਓ ਭਾ। ਭਰਾ ਨੇ ਤੁਹਾਡੇ, ਬੱਚੀ ਵੀ ਤੁਹਾਡੀ ਧੀ ਹੈ, ਮੈਨੂੰ ਮਾਫ ਕਰ ਠੀਕ ਹੈ ਨਾ? ਦਿੱਤੀ ਹੈ। ਇਹਨੂੰ ਵੀ ਤੁਸੀਂ ਗੱਲਾਂ ਕੀਤੀਆਂ, ਮਾਰਿਆ ਕੁੱਟਿਆ, ਜੋ ਵੀ ਕੀਤਾ, ਪੁੱਤਰ ਤੂੰ ਉੱਠ ਕੇ ਮਾਂ ਕੋਲੋਂ ਮਾਫੀ ਮੰਗ। ਸੱਸ ਹੈ ਤੇਰੀ, ਇਹਦੇ ਕੋਲ ਮਾਫੀ ਮੰਗ ਤੇ ਦਿਲੋਂ ਮੰਗੀ। ਮਾਂ ਜੀ ਮੈਨੂੰ ਮਾਫ ਕਰ ਦਿਓ। ਇੱਥੇ ਨੇ ਪੈਰ ਕਾਕਾ, ਮਾਫ ਅੱਜ ਤੋਂ ਕੀਤਾ ਬਾਅਦ ਚੌਧਰੀ। ਅੱਜ ਤੋਂ ਬਾਅਦ ਤੁਸੀਂ ਅੱਜ ਤੋਂ ਬਾਅਦ ਮੈਂ ਕੋਈ ਗਲਤੀ, ਕੋਈ ਤੁਹਾਨੂੰ ਮੇਰੇ ਵੱਲੋਂ ਸ਼ਿਕਾਇਤ ਨਹੀਂ। ਇਹਨੂੰ ਭੈਣ ਕਹਿ, ਕਿਹਨੂੰ? ਇਹਨੂੰ ਕਹਿ ਦੇ ਪੁੱਤਰ, ਕਹਿ ਦੇ ਜਦੋਂ ਤੇਰਾ ਤਲਕ ਹੀ ਨਹੀਂ ਕਿਸੇ ਗੱਲ ਨਾਲ। ਹੁਣ ਕਿ ਭੈਣ ਮੇਰੀ ਆਪਣਾ ਘਰ ਵਸਾ। ਸੌਰੀ। ਕਹਿ ਦੇ ਠੀਕ ਹੈ, ਭੈਣ ਮੇਰੀ ਹੈ, ਮੇਰੇ ਕੋਲ ਗਲਤੀ ਹੋਈ ਤੇ ਮੈਨੂੰ ਮਾਫ ਕਰੀ। ਬਸ ਠੀਕ, ਉਹਦੇ ਦੁੱਧ ਤੂੰ ਵੀ ਦੇ ਭਰਾ ਪੈਸੇ ਦੇ। ਕਹਿ ਦੇ, ਭਰਾਵਾ ਆਇੰਦਾ ਇਹੋ ਜਿਹੀ ਹੈ। ਉਹ ਕਹਿੰਦੀ ਮੈਂ ਨਹੀਂ ਭਰਾ ਕਹਿਣਾ। ਹਾਂ ਕਿਉਂ? 5 ਸਾਲ ਮੇਰੇ ਨਾਲ ਰਿਹਾ, ਮੇਰੀ ਤੇ ਕਿਸੇ ਨੇ ਸੁਣੀ ਨਹੀਂ। ਹਾਂ ਉਹ ਕਹਿੰਦੀ ਮੈਂ ਨਹੀਂ ਇਹਨੂੰ ਭਰਾ ਨੂੰ ਦੱਸੋ, ਮੇਰੀ ਤਾਂ ਧੀ ਦੀ ਜ਼ਿੰਦਗੀ ਬਰਬਾਦ ਹੋ ਕਿਉਂ ਗਈ। ਹੈ? ਉਹ ਕਹਿੰਦੇ 5 ਸਾਲ ਵਿਆਹ ਨੂੰ ਹੋ ਗਏ, ਉਹ ਕਹਿੰਦੀ 5 ਸਾਲ ਮੇਰੇ ਨਾਲ ਰਿਹਾ। ਇਹ ਕੀ ਚੱਕਰ ਹੈ ਤੁਹਾਡਾ? ਚੱਕਰ ਚੱਲਦਾ? ਇਹਨਾਂ ਨੂੰ ਪਤਾ ਜੀ। 5 ਸਾਲ ਮੇਰੀ ਧੀ ਨਾਲ ਨਿਕਾਹ ਹੋਏ ਨੂੰ ਹੋ ਗਿਆ ਹੈ। ਆਹੋ। ਹੈ ਉਹ ਕਹਿੰਦੀ ਵੀ 5 ਸਾਲ ਦਾ ਮੇਰਾ ਇਹਦਾ ਚੱਕਰ ਹੈ। 5 ਸਾਲ ਤੋਂ ਮੇਰੇ ਨਾਲ ਸੀ ਹੈ, ਇਹਨੇ ਮੈਨੂੰ ਦੱਸਿਆ ਇਹਦਾ ਕੋਈ ਬੱਚਾ ਨਹੀਂ। ਇਹਨੇ ਜਦੋਂ ਦੀ ਸ਼ਾਦੀ ਹੋਈ ਮੈਨੂੰ ਉਦੋਂ ਵੀ ਨਹੀਂ ਦੱਸਿਆ। ਇਹਨੇ ਮੈਨੂੰ ਕਿਹਾ ਮੈਂ ਤੇਰੇ ਨਾਲ ਨਿਕਾਹ ਕਰਾਵਾਂਗਾ। ਇਹਨੇ ਤੇ ਇਹ ਤੈਨੂੰ ਮੈਂ ਪਾਲਕ ਗੋਸ਼ਤ ਤੇ ਤੈਨੂੰ ਮੈਂ ਫਿਰ ਨਹੀਂ ਖਵਾਈ ਨਹੀਂ, ਉਹ ਮੇਰੇ ਵਲੀਮੇ ਦੀ ਸੀ। ਇੱਕ ਮਿੰਟ, ਇਹਦੇ ਝੂਠ ਤੇ ਵੀ ਤੇ ਕੋਈ ਗੱਲ ਕਰੋ ਨਾ। ਤੁਸੀਂ ਕੀ ਕਹਿੰਦੇ ਹੋ? ਦੇਖੋ ਇਹਨੇ ਕਿੱਡਾ ਵੱਡਾ ਝੂਠ ਬੋਲਿਆ। ਇਹੋ ਜਿਹਾ ਲਾਂਤੀਆਂ ਤੇ ਵੀ ਤੇ ਹੋਣਾ ਚਾਹੀਦਾ ਨਾ ਹਿਸਾਬ ਕਿਤਾਬ। ਇਹ ਤੇ ਹੋਣਾ ਚਾਹੀਦਾ ਹੈ। ਇਹਨੂੰ ਜਿਹੜੇ ਇੰਝ ਤੇ ਝੂਠ ਕੋਈ ਬੋਲ ਕੇ- ਗੱਲ ਨਹੀਂ ਹੋਏਗੀ, ਤੈਨੂੰ ਪੁਲਿਸ ਨੂੰ ਫੜਾ ਦਾਂਗੇ। ਕੋਈ ਝੂਠ ਬੋਲ ਕੇ ਜਿਹੜੇ ਇੰਜ ਜਾ ਕੇ ਧੀਆਂ ਭੈਣਾਂ ਦੇ ਨਾਲ ਚੱਕਰ ਦਿੰਦੇ ਗਲਤ ਫਿਰਦੇ ਨੇ, ਕਰਦੇ ਇਹੋ ਜਿਹਾ ਨੇ, ਗਲਤ ਲਾਂਤੀਆਂ ਨੂੰ ਕਰਦੇ ਵੀ ਤੇ ਬੰਦੇ ਨੂੰ ਫੜੇ ਨਾ ਜਾ ਕੇ ਕੋਈ। ਵੇਖੋ ਨਾ, ਮੈਂ ਕੋਈ ਤਾਂ ਨਾ ਠੀਕ ਕਹਿ ਰਹੇ ਆ ਭਾਈ ਜੀ। ਕੋਈ ਨਾ ਕਿਉਂ ਕੋਈ ਜਦੋਂ- ਤੁਸੀਂ ਬਾਕੀ ਚੌਧਰੀ ਕੋਈ ਨਾ ਕੋਈ ਗੱਲ ਤੇ ਹੈ ਨਾ, ਜਿਹਦੀ ਵਜ੍ਹਾ ਤੋਂ ਇੰਨਾ ਮੇਰੀ ਬਿਗੜ। ਰੋਲ ਦਿੱਤੀ, ਮੈਨੂੰ ਤੇ ਮਾਸ਼ਰੇ ਚ ਬਦਨਾਮ ਕਰਤਾ। ਮੇਰੀ ਤੇ ਸਾਰੀ ਸਹੇਲੀਆਂ ਇਹਨੂੰ ਜਾਣਦੀਆਂ, ਮੈਂ ਕੀ ਜਵਾਬ ਦਾਂਗੀ? ਆ ਵੇਖੋ ਨਾ, ਸਹੇਲੀਆਂ ਮੇਰੇ ਤੇ ਪੈ ਗਈਆਂ। ਚੋਈ ਸਾਹਿਬ ਵੇਖੋ ਕੀ ਇੱਥੇ ਨਕਾਮ ਹੋਣ ਡਿਆ। ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ? ਕੀ ਨਹੀਂ ਸਹੇਲੀਆਂ ਨੂੰ ਵਹਾਇਆ ਸੀ ਤੂੰ? ਉਹਨਾਂ ਨੇ ਕਿਹਾ ਠੀਕ ਹੈ। ਨਹੀਂ, ਉਹਨਾਂ ਨੇ ਕਿਹਾ ਕੀ ਵੇਖ ਕੇ ਆਈ ਇਹਦੇ ਚ? ਬਲਕਿ ਪਤਾ ਨਹੀਂ। ਚੌਧਰੀ ਸਾਹਿਬ ਇੱਕ ਸਹੇਲੀ ਦਾ ਤੇ ਵਿੱਚੋਂ ਹਾਸਾ ਨਿਕਲ ਗਿਆ ਇਹਨੂੰ ਵੇਖ ਕੇ। ਪਰ ਅਸੀਂ ਇਹ ਗੱਲ ਕੀਤੀ, ਮੈਨੂੰ ਤਾਂ ਪਤਾ ਹੀ ਨਹੀਂ ਸੀ ਆਉਂਦਾ ਸੀ। ਮੈਂ ਸਮਝਿਆ ਵੀ ਕੋਈ ਚੀਜ਼ ਫੜਾਣ ਆ ਗਿਆ, ਕੋਈ ਚੀਜ਼ ਮੰਗਾ ਲਈ। ਬਿਲਕੁਲ ਸਹੀ ਗੱਲ ਹੈ। ਇਹ ਚੱਕਰ ਦਿੱਤੀ ਫਿਰਦਾ। ਇਹੋ ਜਿਹੇ ਬੰਦੇ ਜ਼ਿਆਦਾ ਖਤਰਨਾਕ ਨੇ ਚੌਧਰੀ ਸਾਹਿਬ। ਇਹੋ ਜਿਹੇ ਬੰਦਿਆਂ ਕੋਲੋਂ ਬਚਣਾ ਚਾਹੀਦਾ। ਧੀਆਂ ਭੈਣਾਂ ਦਾ ਨਾ ਜੀ, ਉਹ ਘਰ ਖਰਾਬ ਕਰਦੇ ਨੇ। ਔਰ ਇਹ ਧੀਆਂ ਭੈਣਾਂ ਨੂੰ ਬਚਣਾ ਚਾਹੀਦਾ, ਉਹਨਾਂ ਨੂੰ ਸੋਚਣਾ ਚਾਹੀਦਾ। ਜਿਹੜਾ ਅੱਜ ਤੁਹਾਡੇ ਨੂੰ ਗੱਲ ਸੁਣਾਉਣ ਡਿਆ ਉਹ ਸੱਚਾ ਕਿ ਝੂਠਾ ਹੈ, ਪਹਿਲਾਂ- ਥੋੜੀ ਜਿਹੀ ਜਾ ਕੇ ਤਹਿਕੀਕ ਕਰਿਆ ਕਰੋ। ਪਿੱਛੇ ਮਰ ਜਾਂਦੀਆਂ ਫੌਰਨ ਉਹਦੇ 2 ਝੂਠਾਂ ਤੇ।
ਕੁਝ ਸ਼ਰਮ ਕਰੋ ਤੁਸੀਂ ਵੀ। ਕੋਈ ਖਿਆਲ ਕਰਨਾ ਚਾਹੀਦਾ, ਖਿਆਲ ਕਰਨਾ ਲੰਡੇ ਦੇ ਚਾਹੀਦਾ। ਜੁੱਤੀਆਂ ਪਾ ਲੈਂਦੇ ਨੇ, ਬੂਟ ਪੈਂਟਾਂ ਕੱਸ ਲੈਂਦੇ ਨੇ ਲੰਡੇ ਦੀਆਂ, ਆ ਜੈਕਟਾਂ ਪਾ ਕੇ ਸ਼ਹਿਰੀ ਬਾਬੂ ਬਣ ਕੇ ਤੇ ਕੁੜੀਆਂ ਨੂੰ ਆਦਾ ਠੱਗਦੇ ਨੇ। ਪੁੱਤਰ ਜਿਨ੍ਹਾਂ ਨੇ ਜੰਮਿਆ ਪਾਲਿਆ ਤੁਹਾਨੂੰ ਸਾਰੀ ਜ਼ਿੰਦਗੀ ਕੱਢੀ ਹੁੰਦੀ ਹੈ, ਉਹਨਾਂ ਦੀ ਵੀ ਇੱਜ਼ਤ ਦਾ ਖਿਆਲ ਕਰੋ ਨਾ। ਤੁਸੀਂ ਇੱਕ ਛੋਟੀ ਜੀ ਗੱਲ ਪਿੱਛੇ ਮਾਂ ਪਿਓ ਦੀ ਇੱਜ਼ਤ ਨਹੀਂ ਵੇਖਦੇ ਤੇ ਇਹਨਾਂ ਲੋਫਰਾਂ ਦੇ ਪਿੱਛੇ ਟੁਰ ਪੈਂਦੇ। ਹੁਣ ਇਹਨੂੰ ਬੰਦਾ ਕੀ ਕਵੇ, ਉਹ ਆਪਣਾ ਘਰ ਨਹੀਂ ਪੂਰਾ ਕਰ ਸਕਦਾ, ਤੇਰੇ ਨਾਲ ਕਿੱਥੇ ਰਹੇਗਾ? ਮੈਨੂੰ ਤੈਨੇ ਕਦੀ ਕੁਝ ਦਿੱਤਾ ਹੀ ਨਹੀਂ, ਮੈਂ ਨਾਨੇ ਕੋਲੋਂ ਮੰਗਿਆ ਕਦੀ ਉਹ ਗੜਵੀ ਦੁੱਧ ਦੇ ਮੇਰੇ ਪੈਸੇ ਕੋਲ ਲੈ ਕੇ ਜਾਂਦਾ ਰਿਹਾ। ਹਲ ਕਹਿੰਦਾ ਮੇਰੀ ਗੜਵੀ ਦੇ ਦੁੱਧ ਦੇ ਪੈਸੇ ਦੇ। ਉਹ ਤੇ ਕੀ ਹੁਣ ਕਰੇਗਾ ਦੱਸ? ਤੈਨੂੰ ਤੇ ਪੈਣਗੇ ਛਿੱਤਰ ਪੁੱਤਰ, ਲੈ ਜਾਣਾ ਮੈਂ ਤੈਨੂੰ ਥਾਣੇ ਤੇ ਤੁਸੀਂ ਜਾਓ ਜੀ। ਨਹੀਂ, ਇਹ ਫੈਸਲੇ ਤੋਂ ਪਹਿਲੇ ਵੀ ਕੋਈ ਵੱਡਾ ਫੈਸਲਾ ਕੀਤਾ ਤੁਸੀਂ? ਕਿਹੜਾ? ਤੁਸੀਂ ਇਸ ਫੈਸਲੇ ਤੋਂ ਪਹਿਲੇ ਵੀ ਕੋਈ ਫੈਸਲਾ ਕੀਤਾ? ਇਹ ਪੁੱਤਰ ਫੈਸਲੇ ਤਾਂ ਤੈਨੂੰ ਪਤਾ ਲੱਗ ਜਾਏਗਾ ਕਿ ਕਿਵੇਂ ਦਾ ਫੈਸਲਾ। ਅੱਛਾ ਜੀ। ਤੂੰ ਸਾਰੀ ਜ਼ਿੰਦਗੀ ਬਾਹਰ ਹੀ ਨਹੀਂ ਆਏਗਾ। ਅੱਛਾ, ਤੈਨੂੰ ਮੈਂ ਐਸਾ ਅੰਦਰ ਕਰਾਵਾਂਗਾ ਕਿ ਸਾਰੀ ਜ਼ਿੰਦਗੀ ਬਾਹਰ ਨਹੀਂ ਆਏਗਾ। ਵਾਕਈ ਚੋਰੀ ਸਾਹਿਬ ਹਾਂ ਬਣ ਕੇ ਤੇਰੇ ਤੂੰ ਅੱਲਾ ਕਰਕੇ ਤੇਰਾ ਜਨਾਜ਼ਾ ਨਿਕਲੇ, ਤੇਰੀ ਲਾਸ਼ ਨਿਕਲੇ। ਪਿਓ ਬਸ ਕਰ। ਪਿਓ ਬਦਦੁਆਵਾਂ ਨਹੀਂ ਦੇਈਦੀ ਹੁੰਦੀਆਂ ਪਿਓ ਨੂੰ। ਮਰ ਜਾ, ਅੱਲਾ ਕਰਕੇ ਜਨਾਜ਼ਾ ਨਿਕਲੇ। ਕਰਨ ਵੇਲੇ ਨਹੀਂ ਤੁਹਾਨੂੰ ਯਾਦ ਹੁੰਦਾ ਕੁੜੀਆਂ ਨੂੰ, ਬਾਅਦ ਵਿੱਚ ਬਦਦੁਆਵਾਂ ਦਿੰਦੀਆਂ ਝੋਲੀਆਂ ਚੱਕ ਚੱਕ ਕੇ। ਨਿਕਾਹ ਕੀਤਾ ਹੀ ਉਹਦੇ ਨਾਲ। ਹਾਂ ਚੌਧਰੀ ਸਾਹਿਬ ਪੁੱਛਦੇ ਨੇ ਨਿਕਾਹ ਤਾਂ ਨਹੀਂ ਕਰ ਬੈਠੀ ਏ? ਦੱਸ ਭੈਣ ਕਹਿਣ ਤੋਂ ਪਹਿਲੇ ਤੇ ਤੂੰ ਮੈਨੂੰ ਸੋਚਿਆ ਨਹੀਂ। ਲੱਗਦਾ ਚੌਧਰੀ ਸਾਹਿਬ ਇਧਰ ਵੀ ਕੋਈ ਨਿਕਾਹ ਨਕੂ ਦਾ ਚੱਕਰ ਪੈ ਗਿਆ ਈ। ਜਿਹੜੀ ਉਹ ਕਹਿੰਦੀ ਏ ਭੈਣ ਕਹਿਣ ਲੱਗਿਆ ਤੂੰ ਇਹ ਵੀ ਨਹੀਂ ਸੋਚਿਆ। ਲਓ ਜੀ ਚੋਈ ਸਾਹਿਬ, ਤੁਹਾਡਾ ਫੈਸਲਾ ਮੈਂ ਸੁਣ ਲਿਆ। ਤੁਸੀਂ ਮੈਨੂੰ ਥਾਣੇ ਨਾ ਦੇਣਾ, ਤੁਹਾਡੀ ਮਿਹਰਬਾਨੀ। ਮੈਂ ਆਪਣੀ ਸਾਸੂ ਮਾਂ ਕੋਲ ਵੀ ਮਾਫੀ ਮੰਗਣਾ ਤੇ ਇਹਨਾਂ ਕੋਲ ਵੀ ਮਾਫੀ ਮੰਗਣਾ। ਮੇਰੇ ਕੋਲ ਜੋ ਗਲਤੀਆਂ ਹੋਈਆਂ ਨੇ ਮੈਂ ਉਹਦੀ ਮਾਫੀ ਮੰਗਣਾ ਵਾ ਤੇ ਲਿਆਦਾ ਇਹਨੂੰ ਵੀ ਮੈਂ ਇੱਜ਼ਤ ਦਿਆਂਗਾ ਤੇ ਉਹਨੂੰ ਵੀ ਇੱਜ਼ਤ ਦਿਆਂਗਾ। ਮੈਂ ਇੱਜ਼ਤ ਦੀ ਜਗ੍ਹਾ ਤੇ ਮੇਰੇ ਦੋਵੇਂ ਨੇ ਇੱਕੋ ਘਰ 'ਚ ਦੋਵੇਂ ਰਹਿਣਗੇ। ਨਹੀਂ ਇੱਕ ਘਰ ਚ ਨਹੀਂ, ਮੇਰੇ ਘਰ ਨਹੀਂ ਰਹਿੰਦੀ। ਰਹਿਣਾ ਤੇਰੇ ਨਾਲ। ਚਲ ਕੋਈ ਨਹੀਂ ਪੁੱਤਰ, ਹੁਣ ਜੋ ਹੋਣਾ ਸੀ ਹੋ ਗਿਆ। ਇਸ ਗੱਲ ਨੂੰ ਦਫਾ ਕਰੋ। ਅੱਜ ਤੋਂ ਬਾਅਦ ਗਲਤੀ ਨਾ ਕਰਨੀ ਪੁੱਤਰਾ। ਨਹੀਂ ਕਰਦਾ ਜੀ। ਹਾਂ ਤੁਸੀਂ ਵੀ ਗਲਤੀ ਜਿਹੜੀ ਕਰ ਬੈਠੀ ਹੋ ਹੁਣ ਤਾਂ ਭੁਗਤਣੀ ਪੈਣੀ ਪੁੱਤਰ। ਉਹਨੇ ਨਹੀਂ ਸੀ ਦੱਸਿਆ, ਮੈਂ ਨਹੀਂ ਸੀ ਕਰਨਾ ਇਹਦੇ ਨਾਲ। ਚਲੋ ਹੁਣ ਜੋ ਹੋਣਾ ਸੀ ਹੋ ਗਿਆ ਪੁੱਤਰ। ਬਾਰ-ਬਾਰ ਇੱਜ਼ਤ ਜਿਹੜੀ ਇਸ ਗੱਲ ਦਾ ਪਤਾ ਹੈਗਾ ਭਾ ਤੈਨੂੰ? ਮੈਨੂੰ ਕੀ ਪਤਾ, ਮੈਨੂੰ ਤੇ ਅੱਜ ਪਤਾ ਲੱਗਣ ਡਿਆ ਕਿ ਮੇਰੀ ਧੀ ਨੇ ਚੁੰਝ ਵਾਲਾ ਜਹਾਜ਼ ਮੇਰੇ ਬੇਟੇ ਪਾਤਾ। ਵਾਹ ਬਈ ਵਾਹ। ਹੱਦ ਹੋ ਗਈ। ਚਲੋ ਕੋਈ ਨਹੀਂ, ਆਪ ਹੀ ਤਿਆਰਾ ਸ਼ਹਿਰਾ ਲੈ ਕੇ ਫਿਰਦੇ ਰਹਿਣਾ ਹੁਣ। ਚਲੋ ਚਲੋ ਸ਼ਾਬਾਸ਼, ਨਿਕਲੋ। ਚੋਈ ਸਾਹਿਬ, ਪੱਕਾ ਕੀ ਹੋਇਆ ਘਰ? ਹਾਂਜੀ ਕੋਈ ਪੱਕਾ?